ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਜ ਦਿਨ ਵੀਰਵਾਰ 14 ਸਤੰਬਰ 2023 29 ਭਾਦੋ ਨਾਨਕ ਸ਼ਾਹੀ ਸੰਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲੈ ਕੇ ਅੱਜ ਤੱਕ ਲਗਾਤਾਰ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰੂਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਕੂਲ ਦੇ ਉਦਘਾਟਨ ਤੋਂ, ਐਮੀਨੈਂਸ ਸਕੂਲ ਦੇ ਉਦਘਾਟਨ ਤੋਂ। ਜਿਹੜੇ ਸਕੂਲ ਦਾ ਕਹਿੰਦੇ ਉਦਘਾਟਨ ਹੋਇਆ ਉਹਦਾ ਹੀ ਰੌਲਾ ਪੈ ਗਿਆ। ਹਾਂਜੀ, ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਸੀਗਾ ਇਹਨਾਂ ਨੇ ਬੀਤੇ ਦਿਨੀ ਤੇ ਇਹਨਾਂ ਦੀ ਖੀਰ ਦੇ ਵਿੱਚ ਖੇਹ ਪਾ ਦਿੱਤੀ ਇਹਨਾਂ ਦੇ ਆਪਣੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ, ਡਾਕਟਰ ਇੰਦਰਵੀਰ ਸਿੰਘ ਨਿੱਜਰ, ਜਿਨ੍ਹਾਂ ਨੂੰ ਵਜ਼ਾਰਤ ਚੋਂ ਖਾਰਜ ਕਰ ਦਿੱਤਾ ਗਿਆ ਸੀਗਾ। ਤੇ ਅੱਜ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਮਾਮਲਾ ਕੀ ਆ। ਅੰਦਰ ਬਥੇਰੀਆਂ ਗੱਲਾਂ ਸੁਣੀ ਦੀਆਂ ਕਿ ਉੱਥੇ ਅੰਮ੍ਰਿਤਸਰ ਬੜਾ ਕੁਝ ਚੱਲਦਾ ਪਿਆ ਸੀ। ਹੁਣ ਉਹਨਾਂ ਨੇ ਇੱਕ ਪੋਸਟ ਪਾ ਦਿੱਤਾ ਕਿ ਆ ਵੇਖੋ ਬੱਲੇ 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 ਆਹ ਲਿਸ਼ਕਦਾ ਪਿਆ ਜੇ ਸਕੂਲ, ਵੈਰੀਆਂ ਦੇ ਹਿੱਕ ਤੇ, ਜਿਵੇਂ ਤੁਹਾਨੂੰ ਪਤਾ ਹੀ ਅਗਲੇ ਨੇ ਸੱਪ ਲਟਾਉਣੇ ਹੀ ਹੁੰਦੇ ਕਿ ਲੋਕਾਂ ਦਾ ਕਾਲਜਾ ਬਚੇ। ਤਾਂ ਉਹਨਾਂ ਨੇ ਪੂਰਾ ਨਿਸ਼ਕਾ ਪੁਸ਼ਕਾ ਕੇ ਪੋਸਟ ਪਾ ਦਿੱਤਾ ਬੋਝ ਕੇ। ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਥੱਲੇ ਆ ਕੇ ਉਹਨਾਂ ਨੇ ਆਖਿਆ ਕਿ ਮੈਨੂੰ ਵੀ ਦਿਖਾਇਓ ਇਹ ਸਕੂਲ ਕਿੱਥੇ ਬਣਿਆ। ਮੈਂ ਤੇ ਇਸ ਸਕੂਲ ਦੇ ਵਿੱਚ ਪਹਿਲਾਂ ਵੀ ਜਾਂਦਾ ਰਿਹਾ, ਪਿਛਲੀਆਂ ਸਰਕਾਰਾਂ 'ਚ ਬਣਿਆ। ਇਹ ਸਮਾਰਟ ਸਕੂਲ ਸੀ, ਥੋੜਾ ਜਿਹਾ ਰੈਨੋਵੇਸ਼ਨ ਦਾ ਕੰਮ ਜ਼ਰੂਰ ਹੋਇਆ, ਬਾਕੀ ਤੇ ਸਾਰਾ ਕੁਝ ਉਹੀ ਹੋਆ। ਨਵਾਂ ਇਹਦੇ 'ਚ ਕੀ ਬਣਿਆ ਮਾੜਾ ਜਿਹਾ ਮੈਨੂੰ ਦੱਸੋ। ਅੱਛਾ, ਉੱਥੇ ਫਿਰ ਧੜਾ ਧੜ ਦੈੜ ਦੈੜ ਲਾਇਕ ਵਜਣੇ ਸ਼ੁਰੂ ਹੋ ਗਏ। ਕਮੈਂਟ ਦੇ ਜਵਾਬ ਦੇ ਵਿੱਚ ਪ੍ਰਤੀਕਿਰਿਆਵਾਂ ਆਉਣੀਆਂ ਸਟਾਰਟ ਹੋ ਗਈਆਂ। ਇਹਨਾਂ ਨੇ ਨਾਲ ਦੀ ਨਾਲ ਉਹ ਕਮੈਂਟ ਹੀ ਚੁੱਕ ਦਿੱਤਾ। ਅਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਫੋਨ ਖੜਕਾਏ, ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ। ਸਾਰਾ ਕੁਝ ਹੀ ਸ਼ਾਂਤ ਹੋ ਗਿਆ। ਪਰ ਉਸ ਪੋਸਟ ਨੇ ਅੱਜ ਇੱਕ ਵਾਰੀ ਫੇਰ ਇਹ ਸਾਰਾ ਤਾਮ ਝਾਮ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੱਤਾ ਕਿ 900 ਬੱਸ ਅਫਸਰਾਂ ਮੁਲਾਜ਼ਮਾਂ ਦੀਆਂ ਡਿਊਟੀਆਂ, ਇੰਨੇ ਹਜ਼ਾਰਾਂ ਨੂੰ ਉੱਥੇ ਸੱਦ ਕੇ, ਇੰਨਾ ਮੀਡੀਆ ਦੇ ਵਿੱਚ ਪ੍ਰਚਾਰ, ਉਹ ਵੀ ਪੇਡ, ਇਹ ਸਾਰਾ ਕੁਝ ਕਰਕੇ ਤੇ ਖੱਟਿਆ ਕਿ ਅਖੀਰ ਦੇ ਵਿੱਚ ਆਪਣੇ ਆਪ ਦੇ ਵਿਧਾਇਕ ਤੋਂ ਬਦਨਾਮੀ। ਸਕੂਲ ਆਫ ਐਮੀਨੈਂਸ ਹੁਣ ਤੇ ਇਸ ਸਾਰੀ ਕਾਰਗੁਜ਼ਾਰੀ ਨੂੰ ਹੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਆ ਲੋਕ ਕਿ ਰੱਖੜ ਪੁੰਨਿਆ ਤੇ ਜਿਹੜੀ ਕੁਰਸੀਆਂ ਦੀ ਖਾਲੀ ਭਰਮਾਰ ਸੀ, ਸ਼ਾਇਦ ਉਹਨੇ ਡਰਾ ਦਿੱਤਾ ਕਿ ਮਾਝੇ ਵਾਲੇ ਮਝੈਲ ਜਿਹੜੇ ਆ ਉਹ ਛੇਤੀ ਸੁੱਟ ਦੇਣਗੇ ਤੋੜ ਕੇ, ਤੇ ਉੱਥੇ ਜਾ ਕੇ ਇਹ ਸਾਰਾ ਕੁਝ ਰੱਖ ਲਿਆ। ਆ ਮਾਝੇ ਦੀ ਇੱਕ ਵਿਧਾਇਕ ਦੀਆਂ ਆਈਆਂ ਬੱਸਾਂ ਦੇ ਲਾਗਿਓਂ ਇੱਕ ਨੇ ਰੈਲੀ ਵਾਲੀ ਥਾਂ ਤੋਂ ਵੀਡੀਓ ਬਣਾ ਕੇ ਪਾਇਆ ਜਿੱਥੇ ਚਿੱਟੇ ਵਾਲੇ ਟੀਕੇ ਲਾਉਣ ਡਏ ਨੇ ਉੱਥੇ ਨਾਲ ਹੀ। ਮਤਲਬ ਪੰਜਾਬ ਨਸ਼ਾ ਮੁਕਤ ਹੋ ਰਿਹਾ ਹੈ। ਨਾਲ ਹੀ ਬੱਸਾਂ ਖੜੀਆਂ ਨੇ ਸਰਕਾਰੀ ਤੇ ਕੋਲ ਹੀ ਉਹ ਸਟੇਡੀਅਮ ਦੀਆਂ ਪੌੜੀਆਂ ਦੇ ਥੱਲੇ ਵੜ ਕੇ ਤੇ ਟੀਕੇ ਲਾਉਣ ਡਏ ਨੇ। ਇਹਨਾਂ ਦੇ ਹਾਲ ਇਹ ਵੇਖੋ। ਖੈਰ ਜੋ ਵੀ ਆ, ਇਹ ਇਸ ਤਰ੍ਹਾਂ ਕਰਦੇ ਚੰਗੇ ਨਹੀਂ ਲੱਗਦੇ। ਸਾਨੂੰ ਗਿਲਾ ਦਿੱਲੀ ਵਾਲਿਆਂ ਤੇ ਨਹੀਂ, ਗਿਲਾ ਇਹਨਾਂ ਤੇ ਆ ਕਿ ਤੁਸੀਂ ਇੰਨੇ ਹੀ ਦਾਬੂ ਹੋ ਗਏ, ਤੁਹਾਡੇ ਇੰਨੇ ਹੀ ਹੱਥ ਕੰਬਣ ਲੱਗ ਪਏ ਕਿ ਇੱਕ ਪਤਲਾ ਜਿਹਾ ਰੀਬਨ ਕਟਵਾਉਣ ਵਾਸਤੇ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਇੱਥੇ ਲੈ ਕੇ ਆਏ। ਤੇ ਅਰਵਿੰਦ ਕੇਜਰੀਵਾਲ ਜੇ ਆਏ ਤੇ ਅੱਜ ਉਹਨਾਂ ਨੇ ਸਨਅਤਕਾਰਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ, ਫਲਾਣੇ ਨਾਲ ਸ਼ੁਰੂ ਕਰ ਦਿੱਤੀਆਂ। ਮਤਲਬ ਕਿ ਕਰਤੇ ਕੰਪੇਨ ਰਹੇ ਹੋ ਤੁਸੀਂ, ਸਾਨੂੰ ਕਿੰਨਾ ਬੇਵਕੂਫ ਬਣਾ ਰਹੇ ਹੋ। ਕਦੇ ਜਹਾਜ਼ ਤੁਸੀਂ ਤਮਿਲਨਾਡੂ 'ਚ ਲੈ ਜਾਂਦੇ ਹੋ, ਤੇਲੰਗਾਨਾ 'ਚ ਲੈ ਜਾਂਦੇ ਹੋ, ਕਦੇ ਦੱਸਿਆ ਹੀ ਕੱਖ ਨਹੀਂ ਹੈ। ਹੁਣ ਪੰਜਾਬ ਦੇ ਵਿੱਚ ਵੀ ਇਹੋ ਕੰਮ ਚੱਲ ਪਿਆ। ਸਕੂਲ ਆਫ ਐਮੀਨੈਂਸ ਦਾ ਉਦਘਾਟਨ ਦੇਖੋ,
ਉਹ ਅੱਧ ਪਛੱਦੇ ਰਾਜ ਦੇ ਚੀਫ ਮਿਨਿਸਟਰ ਜ਼ਰੂਰ ਹੋ ਸਕਦੇ ਆ, ਇੱਕ ਪਾਰਟੀ ਦੇ ਉਹ ਕਰਤਾ ਧਰਤਾ ਜ਼ਰੂਰ ਹੋ ਸਕਦੇ, ਉਹਨਾਂ ਦੀ ਪਾਰਟੀ ਦੀ ਸਰਕਾਰ ਜ਼ਰੂਰ ਚੱਲਦੀ ਹੋ ਸਕਦੀ ਆ, ਕਿ ਛੋਟੀ ਮੋਟੀ ਸਕੀਮ ਲਾਂਚ ਕਰਨ ਲਈ ਵੀ ਉਹ ਰੀਬਨ ਕੱਟਣ ਗਿਆ ਕਿ ਉਹ ਅੱਛਾ ਸਾਡੇ ਇੱਥੇ ਹੈਗੇ ਨੇ ਅਫਸਰ ਵਿਚਾਰੇ ਪਿੱਠੂ ਹੁੰਦੇ ਇਹਨਾਂ ਦੇ, ਉਹ ਅਨਾਉਂਸ ਕਰਦੇ ਹੁਣ ਸਟੇਜ ਤੇ ਆਉਣਗੇ ਜੀ ਚੀਫ ਗੈਸਟ। ਮੈਂ ਕਿਹਾ ਚੀਫ ਗੈਸਟ ਕਦ ਆਉਂਦੇ ਜੇ ਇਹਨਾਂ ਨੂੰ ਕੋਈ ਚੀਫ ਆਫ ਦਾ ਗਵਰਨਮੈਂਟ ਅਰਵਿੰਦ ਕੇਜਰੀਵਾਲ, ਸ਼੍ਰੀ ਅਰਵਿੰਦ ਕੇਜਰੀਵਾਲ। ਇਹਨਾਂ ਨੂੰ ਹੁਣ ਧਰਤੀ ਵੇਲ ਨਹੀਂ ਦੇਣ ਡਈ। ਜਦੋਂ ਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਮੈਂਟ ਆ ਗਿਆ, ਕਿਉਂਕਿ ਸਾਡੇ ਵਰਗੇ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਸਿੱਖਿਆ ਦੇ ਖੇਤਰ 'ਚ ਸੁਧਾਰ ਆਪਣੀ ਜਗ੍ਹਾ ਤੇ, ਪਰ ਤੁਸੀਂ ਆ ਸਿਆਸਤ ਜੋ ਮਲਮਾ ਚਾੜ ਕੇ ਕਰਦੇ ਪਏ ਜੇ ਬਹੁਤ ਗਲਤ ਆ। ਹੁਣ ਇਹਨਾਂ ਦੇ ਜਿਹੜੇ ਹੈਗੇ ਨੇ ਸਮਰਥਕ, ਉਹ ਕੰਧਾਂ 'ਚ ਸਿਰ ਮਾਰਦੇ ਫਿਰਦੇ ਆ ਕਿ ਇਹਦਾ ਜਵਾਬ ਹੁਣ ਕੀ ਦਈਏ, ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਵੀ ਸਰਟੀਫਿਕੇਟ ਛਾਪ ਦਈਏ ਜਾਂ ਇੰਤਜ਼ਾਰ ਕਰੀਏ। ਸੋ ਕੋਈ ਜਵਾਬ ਨਹੀਂ ਹੈਗਾ। ਅੱਜ ਫੇਰ ਜਾ ਕੇ ਉੱਥੇ ਬਹਿ ਗਏ ਨੇ ਸਨਅਤਕਾਰਾਂ ਦੇ ਅੱਗੇ, ਇਹ ਕਰ ਦਿਆਂਗੇ, ਉਹ ਕਰਤਾ, ਉਹ ਕਰ ਦਿਆਂਗੇ। ਬਸ ਮੇਰੇ ਉਹ ਅੱਗੇ ਕਹਿੰਦੇ ਜੀ ਕਿ ਅਸੀਂ ਟੂਰਿਜ਼ਮ ਸਮਿਟ ਬੁਲਾਇਆ ਤੇ ਉਹ ਕਮੇਡੀ ਸ਼ੋਅ ਆ, ਉਧਰੋਂ ਚੁਟਕਲੇ ਸੁਣਾਉਣ ਵਾਲਾ ਸੀਐਮ ਆ, ਉਧਰੋਂ ਨਾਲ ਉਹ ਸਾਡਾ ਪੰਜਾਬੀ ਮੁੰਡਾ ਕਪਿਲ ਸ਼ਰਮਾ ਵੀ ਬੁਲਾ ਲਿਆ। ਦੇ ਤੇਰੇ ਦਿਲ ਹੈ ਤੇਰੇ ਦੀ, ਕੀ ਚੱਲਦਾ ਪਿਆ ਸਭ ਤੇ ਪਤਾ ਨਹੀਂ ਲੱਗਦਾ ਪਿਆ। ਖੈਰ ਜੋ ਵੀ ਚੱਲਦਾ ਪਿਆ, ਲੋਕਾਂ ਦਾ ਕੰਮ ਚਲਾਇਆ ਤੇ ਇੰਜੋਏ ਕਰਨ ਦਿਓ ਲੋਕਾਂ ਨੂੰ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰ ਲਈਏ ਮਾਝੇ ਦੇ ਜਰਨੈਲ ਦੀ। ਤੁਸੀਂ ਮਾਝੇ ਦਾ ਜ਼ਿਕਰ ਕੀਤਾ, ਕਹਿੰਦੇ ਮਜੀਠੀਆ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ, ਬੀਜੇਪੀ ਨੇ ਪੈਰਾਂ ਹੇਠੋਂ ਜ਼ਮੀਨ ਖਿਸਕਾਤੀ। ਤੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਕੌਣ ਆਇਆ ਸੀਗਾ ਪੰਜਾਬ ਦੇ ਵਿੱਚ? ਜਦੋਂ ਪੰਜਾਬੀ ਸੂਬੇ ਵਾਸਤੇ ਮੋਰਚਾ ਲੱਗਦਾ ਸੀਗਾ ਜਨ ਸੰਘੀਏ, ਤੇ ਉਦੋਂ ਇਹਨਾਂ ਦੇ ਬਰੋਬਰ ਮੋਰਚਾ ਲਾ ਕੇ ਬੈਠੇ ਸੀ। ਪੈਰ ਕਿਵੇਂ ਲਾਏ ਸੀ ਪੰਜਾਬ ਦੀ ਰਾਜਨੀਤੀ 'ਚ? ਪੈਰ ਲਾਉਣ ਵਾਲੇ ਵੀ ਇਹੀ ਸੀ, ਤੇ ਪੈਰ ਵੱਢਣ ਵਾਲੇ ਵੀ ਉਹੀ ਆ। ਉਹਨਾਂ ਦੇ ਕਈਆਂ ਦੇ ਕੁੱਛੜ ਚੜ ਕੇ ਦਾੜੀਆਂ ਮੁੰਨੀਆਂ ਨੇ ਭਾਈ। ਆ ਪੁੱਛ ਲਓ ਉद्धਵ ਠਾਕਰੇ ਹੋਰਾਂ ਨੂੰ, ਆ ਪੁੱਛ ਲਓ ਚਟਾਲਿਆਂ ਨੂੰ। ਜੀ ਸੋ ਇਹਨਾਂ ਦਾ ਤਾਂ ਇੱਕ ਆਪਣੇ ਪੱਧਰ ਤੇ ਕਹਿ ਲਈਏ ਕਿ ਇਤਿਹਾਸ ਹੈ ਇਹਨਾਂ ਚੀਜ਼ਾਂ ਦਾ। ਇਹ ਹੁਣ ਗਏ ਨੇ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਯੂਥ ਅਕਾਲੀ ਦਲ ਦੇ ਜਿਹੜੇ ਹੋਰ ਸੀਗੇ ਗੁਰਸ਼ਰਨ ਸਿੰਘ ਸ਼ੀਨਾ, ਉਹਨਾਂ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਜਿਹੜੇ ਰਹਿ ਚੁੱਕੇ ਆ ਅਜੇ ਵੀਰਪਾਲ ਰੰਧਾਵਾ ਤੇ ਸਾਬਕਾ ਜਨਰਲ ਸੈਕਟਰੀ ਜਸਪਾਲ ਸਿੰਘ ਸ਼ੰਟੂ, ਇਹਨਾਂ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਤੇ ਪਤਾ ਇਹ ਲੱਗਿਆ ਕਿ ਉਹ ਚੜ ਕੇ ਗੱਡੀਆਂ ਤੇ ਨਿਕਲ ਗਏ ਨੇ ਦਿੱਲੀ ਨੂੰ। ਜਿਹੜਾ ਦਿੱਲੀ ਨੂੰ ਨਿਕਲ ਗਿਆ ਤੁਹਾਨੂੰ ਪਤਾ ਹੀ ਹੈ ਫਿਰ ਉਹ ਕਿੱਧਰ ਨੂੰ ਨਿਕਲ ਗਿਆ। ਤਾਂ ਗੱਲ ਇਹ ਆ ਕਿ ਹੁਣ ਉਹਨਾਂ ਨੂੰ ਪਤਾ ਹੀ ਆ ਭਾਜਪਾ ਵਾਲਿਆਂ ਨੂੰ ਕਿ ਬਚੇ ਖੁਚੇ ਜਿਹੜੇ ਹੈਗੇ ਆ ਪੁਰਾਣੇ ਸਾਥੀਆਂ ਦੇ ਸਾਥੀ, ਉਹ ਲੈ ਲਓ ਕਿਤੇ ਕੰਮ ਹੀ ਆ ਜਾਣਗੇ। ਤਾਂ ਉਹ ਇਸ ਤਰ੍ਹਾਂ ਦੇ ਬੰਦੇ ਜਿਹੜੇ ਕਿ ਦੂਜੀਆਂ ਪਾਰਟੀਆਂ 'ਚ ਆਪਣੇ ਆਪ ਨੂੰ ਫਸਿਆ ਜਿਹਾ ਮਹਿਸੂਸ ਕਰਦੇ ਆ, ਉਹਨਾਂ ਨੂੰ ਕੱਢ ਕੇ ਲੈ ਆਉਂਦੇ, ਕਹਿੰਦੇ ਕਿ ਇੱਧਰ ਆਓ। ਸੋ ਇਹ ਮਜੀਠੀਏ ਵਾਸਤੇ ਕਾਫੀ ਵੱਡਾ ਝਟਕਾ। ਕਿਉਂਕਿ ਮਜੀਠੀਏ ਦੀਆਂ ਬੜੀਆਂ ਯਾਰੀਆਂ ਸੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ, ਕਦੇ ਚਾਹੇ ਨਵਜੋਤ ਸਿੰਘ ਸਿੱਧੂ ਹੋਵੇ, ਚਾਹੇ ਜੋਸ਼ੀ ਹੋਵੇ, ਬੇਸ਼ੱਕ ਜੋਸ਼ੀ ਨੂੰ ਇਹ ਲੈ ਆਏ, ਤੇ ਚਾਹੇ ਚੁੱਗ ਸਾਹਿਬ ਹੋਣ, ਉਹ ਚੁੱਗ ਤੇ ਅਜੇ ਵੀ ਬਹੁਤ ਵੱਡੇ ਅਹੁਦੇ ਤੇ। ਸੋ ਇਹਨਾਂ ਨਾਲ ਸੀਗੀਆਂ ਯਾਰੀਆਂ ਦਿਲਦਾਰੀਆਂ, ਪਰ ਸਿਆਸਤ ਦੇ ਵਿੱਚ ਇਹ ਯਾਰੀਆਂ ਕਦੋਂ ਸ਼ਰੀਕੇ ਬਾਜ਼ੀਆਂ ਬਣ ਜਾਂਦੀਆਂ ਪਤਾ ਥੋੜੀ ਲੱਗਦਾ। ਖੈਰ ਇਹਨਾਂ ਦਾ ਤਾਂ ਸਾਥੀ ਉਹ ਤਲਵੀਰ ਗਿੱਲ ਵੀ ਚੱਲਿਆ ਸੀਗਾ, ਥੋੜਾ ਜਿਹਾ ਫਰਕ ਪੈ ਗਿਆ ਤੇ ਵਿਰਸਾ ਸਿੰਘ ਵਲਟੋਆ ਹੋਰਾਂ ਨੇ ਰੋਕ ਲਿਆ। ਮੰਗਲ ਨੇ ਗਾਣਾ ਗਾਇਆ ਸੀ, ਕੁਝ ਦੋਸਤਾਂ ਨੇ ਰੋਕ ਲਿਆ ਬਾਹ ਫੜ ਕੇ, ਚੋਟ ਸੱਜਰੀ ਲੱਗੀ ਅਜੇ ਤਾਂ ਕਰਕੇ, ਮਤਲਬ ਕਿ ਨਹੀਂ ਤੇ ਉਹ ਵੀ ਛੱਡ ਚੱਲਿਆ ਸੀ ਮਿੱਤਰਾਂ ਦਾ ਸ਼ਹਿਰ ਤੇ ਕੀ ਛੱਡਣਾ, ਭਾਵ ਇਹਨਾਂ ਦੀ ਪਾਰਟੀ ਛੱਡ ਕੇ ਚੱਲਿਆ ਸੀ, ਉਹਨੇ ਵੀ ਐਲਾਨ ਕਰ ਦਿੱਤਾ ਸੀ। ਸੋ ਮਜੀਠੀਆ ਮਾਝੇ ਦਾ ਜਰਨੈਲ ਜ਼ਰੂਰ ਆ, ਪਰ ਮਾਝੇ ਦੇ ਵਿੱਚ ਜਰਨੈਲੀ ਜਿਹੜੀ ਆ ਉਹ ਇੰਨੀ ਕੁ ਅਸਰਕਾਰਕ ਹੈ ਨਹੀਂ ਕਿ ਬੰਦ ਮੁੱਠੀ ਜਿਹੜੀ ਆ ਬੰਦ ਰਹਿ ਜਾਵੇ। ਜੀ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਕੇਜਰੀਵਾਲ ਦੀ। ਕੇਜਰੀਵਾਲ ਨੇ ਕਹਿੰਦੇ ਵਨ ਨੇਸ਼ਨ ਤੇ ਵਨ ਇਲੈਕਸ਼ਨ ਦਾ ਵਿਰੋਧ ਕੀਤਾ ਜੀ। ਹਾਂਜੀ, ਕੱਲ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਉਹ ਖਤਰਨਾਕ ਆ, ਇਹਦੀ ਸਪੋਰਟ ਨਹੀਂ ਕਰਨੀ ਚਾਹੀਦੀ ਵਗੈਰਾ ਵਗੈਰਾ। ਦੇਖੋ ਇਹ ਤਾਂ ਗੱਲ ਸਹੀ ਆ, ਵਨ ਨੇਸ਼ਨ ਵਨ ਇਲੈਕਸ਼ਨ ਖਰਚੇ ਪਾਉਣ ਤੇ ਠੀਕ ਹੋ ਸਕਦਾ ਆ, ਪਰ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਆ ਉਹਨੂੰ ਠੀਕ ਕਿਵੇਂ ਕਹੋਗੇ ਤੁਸੀਂ? ਮੈਨੂੰ ਤੇ ਸਮਝ ਨਹੀਂ ਆਉਂਦੀ। ਇਹ ਜਿਹੜੇ ਲੋਕ ਇਹਨਾਂ ਦੇ ਹੱਕ 'ਚ ਖਲੋਤੇ ਆ, ਚਲੋ ਇਹਨਾਂ ਦੇ ਆਪਣੇ ਸਟੈਂਡ ਨੇ, ਤੁਹਾਨੂੰ ਪਤਾ ਹੀ ਆ ਕਿ ਇਹ ਕਈ ਵਾਰ ਕੇਂਦਰ ਦੀਆਂ ਜੋ ਪਾਲਿਸੀਆਂ ਹੁੰਦੀਆਂ ਉਹਨਾਂ ਦਾ ਸਪੋਰਟ ਵੀ ਕਰ ਜਾਂਦੇ, ਸਮਰਥਨ ਵੀ ਕਰ ਜਾਂਦੇ ਆ। ਇਹ ਕਹਿੰਦੇ ਆ ਕਿ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਹੈ ਉਹ ਖਤਰਨਾਕ ਆ। ਵਨ ਐਜੂਕੇਸ਼ਨ ਸਿਸਟਮ ਜ਼ਰੂਰੀ ਆ। ਮੈਂ ਨਾ ਵਨ ਐਜੂਕੇਸ਼ਨ ਵੀ ਬਹੁਤ ਖਤਰਨਾਕ ਆ ਇੰਡੀਆ 'ਚ, ਇਹ ਜਿਹੜਾ ਲੈ ਕੇ ਆਉਣ। ਇਹ ਤੇ ਅਰਵਿੰਦ ਕੇਜਰੀਵਾਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਦੀ ਉਹ ਬੋਲੀ ਬੋਲਦੇ ਆ। ਵਨ ਨੇਸ਼ਨ ਵਨ ਇਲੈਕਸ਼ਨ ਖਤਰਨਾਕ ਇਸ ਕਰਕੇ ਆ
ਕਿਉਂਕਿ ਇਹਦੇ ਨਾਲ ਰਾਸ਼ਟਰਪਤੀ ਰਾਜ ਵੱਧ ਜਾਏਗਾ। ਜੀ ਕੇਂਦਰੀ ਤਾਕਤ ਜਿਹੜੀ ਹੈ ਉਹ ਸੰਘਵਾਦ ਤੇ ਯਾਨੀ ਜੋ ਸੰਘੀ ਢਾਂਚਾ ਹੈ ਉਹਦੇ ਤੇ ਸੱਟ ਮਾਰੇਗੀ ਹੂੰ ਤੇ ਖਰਚਾ ਜਿਹੜਾ ਹੈ ਉਹ ਨਹੀਂ ਮਤਲਬ ਕਿ ਇੰਨਾ ਜ਼ਿਆਦਾ ਘੱਟ ਹੋ ਸਕਦਾ। ਖਰਚਾ ਕਾਫੀ ਰਹੇਗਾ ਕਿਉਂਕਿ ਤੁਹਾਨੂੰ ਘੱਟੋ ਘੱਟ 15-20 ਲੱਖ ਤੇ ਈਵੀਐਮ ਜਿਹੜੀ ਉਹ ਖੜੇ ਪੈਰ ਲੈਣੀ ਪਏਗੀ ਇੱਕ ਵਾਰੀ ਤੇ ਖਰਚਾ ਜਿਹੜਾ ਤੇ ਸਟੇਟਾਂ ਜਿਹੜੀਆਂ ਉਹ ਵੱਧ ਪਚਦੀਆਂ ਹੀ ਇੱਕ ਵਾਰੀ ਵਨ ਨੇਸ਼ਨ ਵਨ ਇਲੈਕਸ਼ਨ ਚ ਆ ਸਕਦੀਆਂ, ਸਾਰੀਆਂ ਆਉਣੀਆਂ ਬਹੁਤ ਮੁਸ਼ਕਿਲ ਹੈ। ਖੈਰ ਕਿਉਂਕਿ ਉਹ ਸੂਬਾ ਸਰਕਾਰਾਂ ਨੇ ਵੀ ਕੁਝ ਸੋਧਾਂ ਵਗੈਰਾ ਜਿਹੜੀਆਂ ਕਰਨੀਆਂ ਹੋਣਗੀਆਂ ਜਾਂ ਉਹਨਾਂ ਦੀ ਸਹਿਮਤੀ ਹੋਏਗੀ ਜਾਂ ਫਿਰ ਇਹਨਾਂ ਨੂੰ ਬਿੱਲ ਪਾਸ ਕਰਾਉਣੇ ਪੈਣਗੇ। ਗੱਲ ਇਹ ਆ ਕਿ ਵਨ ਨੇਸ਼ਨ ਵਨ ਇਲੈਕਸ਼ਨ ਚਲੋ ਤੇ ਮੰਨ ਲਿਆ, ਪਰ ਜਿਹੜੇ ਵਨ ਐਜੂਕੇਸ਼ਨ ਸਿਸਟਮ ਦਾ ਕਹਿੰਦੇ ਐਜੂਕੇਸ਼ਨ ਸਿਸਟਮ ਵੀ ਵਨ ਕਿਉਂ ਹੋਵੇ? ਕਿਉਂਕਿ ਸਾਡਾ ਦੇਸ਼ ਜਿਹੜਾ ਹੈ ਉਹ ਵਨ ਸੁਵੰਨਤਾ ਵਾਲਾ ਦੇਸ਼ ਆ। ਤਾਂ ਇੱਥੇ ਹਰੇਕ ਖਿੱਤੇ ਦੀ ਆਪਣੀ ਇੱਕ ਇਤਿਹਾਸਕ ਮਹੱਤਤਾ ਹੈ, ਉਹਨਾਂ ਦਾ ਆਪਣਾ ਇਤਿਹਾਸ ਹੈ, ਉਹਨਾਂ ਦੇ ਆਪਣੇ ਹੀਰੋ ਨੇ, ਤਾਂ ਉਹਨਾਂ ਦੀ ਆਪਣੀ ਬੋਲੀ ਆ, ਭਾਸ਼ਾ ਆ, ਸਾਰਾ ਕੁਝ ਆ। ਤਾਂ ਇਹ ਕਿੱਦਾਂ ਸੰਭਵ ਹੋ ਸਕਦਾ? ਪਰ ਇਹਨਾਂ ਦੇ ਸਾਹਮਣੇ ਬੈਠੇ ਝੁੱਡੂ ਹੁੰਦੇ, ਉਹ ਕੁਝ ਕਹਿੰਦੇ ਹੀ ਨਹੀਂ ਇਹਨਾਂ ਨੂੰ। ਕਿ ਫਿਰ ਗੁਰਦਾਸ ਮਾਨ ਕਿਵੇਂ ਗਲਤ ਹੋ ਗਿਆ ਬਈ? ਫਿਰ ਗੁਰਦਾਸ ਮਾਨ ਨੂੰ ਉਹਨੇ ਵੀ ਤੇ ਇਹੀ ਆਖਿਆ ਸੀ ਕਿ ਇਸ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਨਾ, ਇੱਕ ਹੋਣੀ ਚਾਹੀਦੀ ਹੈ, ਤੇ ਸਾਰਿਆਂ ਵਿਰੋਧ ਕੀਤਾ ਸਮੇਤ ਮੇਰੇ। ਨਹੀਂ ਨਹੀਂ, ਐਸਾ ਨਹੀਂ ਹੋ ਸਕਦਾ। ਉਹਦਾ ਕਾਰਨ ਵੀ ਤਾਂ ਇਹੋ ਆ ਨਾ ਕਿ ਵਨ ਸੁਵੰਨਤਾ ਹੈ। ਵਨ ਸੁਵੰਨਤਾ ਤੇ ਇੰਡਾਇਰੈਕਟਲੀ ਤੁਸੀਂ ਕੀ ਕਰ ਰਹੇ? ਇਸ ਵਨ ਸੁਵੰਨਤਾ ਨੂੰ ਖਤਮ ਕਰਨ ਦਾ ਸਮਰਥਨ ਕਰਦੇ ਪਏ ਜੀ। ਇਹ ਜਿਹੜੀਆਂ ਚੀਜ਼ਾਂ ਨੇ ਇਹ ਹੁਣ ਸਾਡੇ ਇੱਥੇ ਕੋਈ ਬੈਠਾ ਹੀ ਨਹੀਂ ਹੁੰਦਾ ਇਹਨਾਂ ਦੇ ਲਾਗੇ, ਪਰ ਬੈਠੇ ਵੀ ਹੁੰਦੇ ਜੇ। ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਜਿਹੜਾ ਬੋਲਣ ਵਾਲਾ, ਉਹ ਤੇ ਭਾਵੇਂ ਪਾਸੇ ਬੈਠਾ ਕਿਤੇ ਬੋਲ ਸਕਦਾ ਹੋਵੇ, ਉੱਥੇ ਮੂੰਹ ਤੇ ਬੋਲਣ ਵਾਲਾ ਕਿਹੜਾ ਹੈ? ਕਿਹੜਾ ਜੰਮਿਆ? ਇਹਨਾਂ ਨੇ ਤੇ ਪ੍ਰਸ਼ਾਦ ਭੂਸ਼ਣ ਵਰਗੇ ਨਹੀਂ ਛੱਡੇ, ਯੋਗਿੰਦਰ ਯਾਦਵ ਵਰਗੇ ਨਹੀਂ ਛੱਡੇ, ਬਾਹਰ ਕੱਢ ਮਾਰੇ। ਸੋ ਠੀਕ ਹੈ, ਇਸ ਗੱਲ ਨਾਲ ਤੇ ਸਹਿਮਤ ਹੋਇਆ ਜਾ ਸਕਦਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਹੈ ਉਹ ਡੈਮੋਕ੍ਰੈਟਿਕ ਵੈਲਿਊਜ਼ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਗਾਂ ਜਾ ਕੇ, ਜਾਂ ਜੋ ਸਾਡਾ ਸੰਘੀ ਢਾਂਚਾ ਸੰਘਵਾਦ ਹੈ ਜਿਹੜਾ ਉਹਦੇ ਚ ਥੋੜਾ ਕਿਤੇ ਨਾ ਕਿਤੇ ਕਹਿ ਲਓ ਕਿ ਖਰਾਬ ਕਰ ਸਕਦਾ ਕੰਮ। ਪਰ ਦੂਸਰੇ ਪਾਸੇ ਜੋ ਇਹ ਸਿਧਾਂਤ ਬਾਰ-ਬਾਰ ਪ੍ਰਚਾਰ ਰਹੇ ਨੇ ਦੇਸ਼ ਚ, ਭਾਰਤ ਵਰਗੇ ਦੇਸ਼ ਦੇ ਵਿੱਚ ਮਾਈਨੋਰਿਟੀ ਨਾਲ ਸੰਬੰਧਿਤ ਹੁੰਦੇ ਆ, ਜਾਂ ਸਾਡਾ ਇੱਕ ਜੋ ਇਤਿਹਾਸਕ ਖਿੱਤਾ ਹੈ ਉਹਦੇ ਵਿੱਚ ਅਸੀਂ ਰਹਿੰਦੇ ਆ, ਕਦੇ ਵੀ ਇਹੋ ਜਿਹੇ ਸਿਧਾਂਤ ਜਿਹੜੇ ਕਿ ਬਿਲਕੁਲ ਕਹਿ ਲਓ ਕਿ ਮੂਲੋਂ ਉਖੜੇ ਤੇ ਫਿਰਕੂਵਾਦੀਆਂ ਦੇ ਇੰਡਾਇਰੈਕਟਲੀ ਬੁੱਕਲ ਚ ਬੈਠੇ ਸਿਧਾਂਤ ਦੀ ਕਦੇ ਵੀ ਅਸੀਂ ਪ੍ਰੋੜਤਾ ਨਹੀਂ ਕਰ ਸਕਦੇ। ਜੀ, ਤੇ ਰਾਜਕੁਮਾਰ ਚੱਬੇਵਾਲ ਨੂੰ ਕਹਿੰਦੇ ਰਾਹਤ ਮਿਲ ਗਈ। ਹਾਂਜੀ, ਰਾਜਕੁਮਾਰ ਚੱਬੇਵਾਲ ਦਾ ਮਾਮਲਾ ਤੇ ਤੁਹਾਨੂੰ ਪਤਾ ਹੀ ਆ ਨਾ ਕਿ ਚੱਲਦਾ ਪਿਆ ਸੀਗਾ। ਤਾਂ ਇਹ ਕੋਰਟ ਦੇ ਵਿੱਚ ਗਏ, ਦੱਸਦੇ ਆ ਕਿ ਕਾਫੀ ਘਾਬਰੇ ਹੋਏ ਸੀਗੇ। ਦਰਵਾਜ਼ਾ ਖੜਕਾਇਆ ਇਹਨਾਂ ਨੇ ਅਦਾਲਤ ਦਾ, ਵਕੀਲ ਸਾਹਿਬ ਨੇ ਦਲੀਲਾਂ ਦਿੱਤੀਆਂ ਤੇ ਆਖਿਰ ਇਹਨਾਂ ਨੂੰ ਇੰਨੀ ਕੁ ਰਾਹਤ ਮਿਲ ਗਈ ਆ ਕਿ ਬਈ ਹੁਣ ਇਹਨਾਂ ਨੂੰ 3 ਦਿਨ ਪਹਿਲਾਂ ਜਿਹੜਾ ਇਨਫੋਰਮ ਕਰਨਾ ਪਏਗਾ ਜੇਕਰ ਕੋਈ ਗ੍ਰਿਫਤਾਰੀ ਵਗੈਰਾ ਦਾ ਕੋਈ ਉਹਨਾਂ ਦਾ ਮੂਡ ਹੈਗਾ, ਯਾਨੀ ਮਨ ਵੱਜਦਾ ਹੈ ਤਾਂ। ਜੀ ਇੰਨੀ ਕੁ ਰਾਹਤ ਇਹਨਾਂ ਨੂੰ ਮਿਲ ਗਈ ਆ। ਤਾਂ ਗੱਲ ਇਹ ਆ ਕਿ ਡਾਕਟਰ ਰਾਜਕੁਮਾਰ ਜਿਹੜੇ ਆ, ਇਹਨਾਂ ਦੇ ਖਿਲਾਫ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਹਲਕੇ ਦੇ SC ST ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਜਿਹੜੇ ਲੋਕ ਸੀ, ਉਹਨਾਂ ਨੂੰ ਘਰਾਂ ਦੀਆਂ ਛੱਤਾਂ ਬਦਲਣ ਤੇ ਰਿਪੇਅਰ ਵਾਸਤੇ 10,000 ਤੋਂ ਲੈ ਕੇ 35,000 ਤੱਕ ਦੇ ਫਰਜ਼ੀ ਸੈਕਸ਼ਨ ਲੈਟਰ ਜਿਹੜੇ ਸੀਗੇ ਉਹ ਬਣਾ ਕੇ ਵੰਡਣ ਦੀ ਕੋਈ ਜਾਂਚ ਪੜਤਾਲ ਸ਼ਿਕਾਇਤ ਚੱਲ ਰਹੀ ਹੈ ਕਥਿਤ ਤੌਰ ਤੇ। ਤਾਂ ਇਹਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਆ ਤੇ ਉਹਦਾ ਵਾਵਾ ਘਾਬਰੇ ਹੋਏ ਸਨ ਕਿ ਕਿਤੇ ਮੇਰਾ ਝੋਂਟਾ ਨਾ ਚੁੱਕਿਆ ਜਾਵੇ। ਵਿਜੀਲੈਂਸ ਜਿਹੜੀ ਆ ਉਹ ਬਾਹਲੀ ਕਾਲੀ ਹੋਈ ਫਿਰਦੀ ਆ, ਤੇ ਉਧਰੋਂ ਰਾਜਾ ਵੜਿੰਗ ਦੀ ਵੀ ਜਾਂਚ ਪੜਤਾਲ ਜਿਹੜੀ ਆ ਉਹ ਕਹਿੰਦੇ ਕਿ ਤੁਰ ਪਈ ਆ, ਸਰਕ ਪਈ ਆ, ਉਹ ਵੀ ਫਾਈਲ ਬਾਡੀਆਂ ਵਾਲੀ। ਹੁਣ ਵੇਖੋ ਉਹਦੇ ਚੋਂ ਕੀ ਨਿਕਲਦਾ। ਤੇ ਇਹ ਵੀ ਇੱਕ ਨਵੀਂ ਖਬਰ ਆ ਕਿ ਰਾਜਾ ਵੜਿੰਗ ਵਾਲੀ ਜਾਂਚ ਪੜਤਾਲ ਵੀ ਜਿਹੜੀ 841 ਚੈਸੀਆਂ ਲਈਆਂ ਤੇ ਫਿਰ ਉਸ ਤੋਂ ਬਾਅਦ ਬਾਡੀਆਂ ਜਾ ਕੇ ਰਾਜਸਥਾਨ ਚੋਂ ਲੱਗੀਆਂ। ਇੱਕ ਬਾਡੀ 11,98,000 ਦੀ ਲੱਗੀ, ਉਹਨਾਂ ਦੇ ਵਿੱਚੋਂ ਜਿਆਦੀਆਂ ਖਚਕੀਆਂ ਪਈਆਂ। ਤੇ ਉਹੀਓ ਬਾਡੀਆਂ ਇੱਥੇ ਦੱਸਦੇ ਆ ਕਿ ਕੁਝ ਫਰਮਾਂ 6 ਤੋਂ 7 ਲੱਖ ਦੇ ਵਿਚਾਲੇ ਲਾਉਣ ਨੂੰ ਤਿਆਰ ਸਨ, 7 ਤੋਂ 8 ਲੱਖ ਤੱਕ ਦੇ ਵਿੱਚ ਲੱਗਦੀਆਂ ਵੀ ਨੇ ਆਮ ਤੌਰ ਤੇ। ਉਹ ਚੈਸੀਆਂ ਦਾ ਜਾਂ ਬਾਡੀਆਂ ਦਾ ਜਿਹੜਾ ਮਾਮਲਾ ਥੋੜਾ ਜਿਹਾ ਪੇਚੀਦਾ। ਤਾਂ ਇਹ ਦੋ ਕਾਂਗਰਸੀਆਂ ਨਾਲ ਜੁੜੇ ਮਸਲੇ, ਇੱਕ ਪਾਸੇ ਰਾਜਾ ਵੜਿੰਗ ਦੀ ਦੱਸਦੇ ਆ ਕਿ ਫਾਈਲ ਜਿਹੜੀ ਆ ਉਹ ਹੁਣ ਸਰਕਾਈ ਜਾ ਰਹੀ ਹੈ, ਤੇ ਦੂਸਰੇ ਪਾਸੇ ਚੱਬੇਵਾਲ ਸਾਹਿਬ ਨੂੰ ਜਰਾ ਕੁ ਘਬਰਾਹਟ ਜਿਹੜੀ ਹੋ ਰਹੀ ਸੀ ਥੋੜੀ ਜਿਹੀ ਡਾਕਟਰ ਨੇ, ਕਿਉਂਕਿ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲ ਜਾਏਗੀ ਕਿ ਹੁਣ 3 ਕੁ ਦਿਨ ਪਹਿਲਾਂ ਉਹ ਦੱਸ ਦੇਣਗੇ ਕਿ ਡਾਕਟਰ ਸਾਹਿਬ ਤਿਆਰੀ ਵਰਤ ਲਓ, ਜਰਾ ਟੀਕਾ ਲਾਣਾ। ਜੀ
ਤੇ ਕਹਿੰਦੇ ਕਈ ਸਾਲ ਮਿੰਟੂ ਜੀ ਡਾਕਟਰੀ ਕਰਦਾ ਰਿਹਾ, ਫਰਜ਼ੀ ਡਿਗਰੀ ਹੋਲਡਰ ਜੀ। ਹਾਂਜੀ, ਇਹ ਤੇ ਮੁੰਨਾ ਭਾਈ ਨੇ ਬਹੁਤ ਨੇ ਇੱਥੇ, ਬਹੁਤ ਚੱਲਦਾ ਕੰਮ ਆ। ਪਰ ਕਮਾਲ ਦੀ ਗੱਲ ਇਹ ਹੈ ਕਿ ਆਪ ਪੰਜਾਬ ਦੇ ਵਿੱਚ ਹੁਣ ਤੁਸੀਂ ਵੇਖੋ, ਕੋਈ ਮਾਸਟਰ ਨਿਕਲਦਾ, ਉਹ ਗਾਇਕ ਦਾ ਡੈਡੀ ਵੀ ਮਾਸਟਰ ਨਿਕਲਿਆ ਸੀ, ਪਰ ਉਹ ਕਿਉਂਕਿ ਗਾਇਕ ਇਹਨਾਂ ਦੇ ਮੰਤਰੀ ਦਾ ਜਿਗਰੀ ਯਾਰ, ਲਗੋਟੀਆ ਯਾਰ ਹੈ, ਮਿਊਜ਼ਿਕ ਕੰਪਨੀਆਂ ਤੱਕ ਵੀ ਸ਼ੇਅਰ ਹੈਗੇ ਨੇ ਗਾਹ ਦੀ ਗਾਹ ਇਹਨਾਂ ਦੇ ਇੱਕ ਦੂਜਿਆਂ ਦੇ ਨਾਲ। ਪਰ ਉਹ ਹੋਇਆ ਹੀ ਕੱਖ ਨਹੀਂ ਆ। ਬਥੇਰਾ ਰੌਲਾ ਪਾਇਆ ਸਾਡੇ ਐਸੀ ਭਾਈਚਾਰੇ ਦੇ ਲੋਕਾਂ ਨੇ ਕਿ ਭਾਈ ਇਹਨੂੰ ਠੱਪੋ, ਇਹਨੂੰ ਇਹਦਾ ਮੱਕੂ ਠੱਪੋ। ਪਰ ਕੌਣ ਕੌਣ ਕਰ ਸਕਦਾ ਜੀ? ਇਹਨਾਂ ਦਾ ਜਿਹੜਾ ਐਂਟੀ ਕਰਪਸ਼ਨ ਤੇ ਹੇਰਾਫੇਰੀ ਆ ਦੇ ਵਿਰੋਧੀ ਵਾਲਾ ਜਿਹੜਾ ਸੱਪ ਆ ਨਾ, ਉਹ ਚੰਮ ਨੂੰ ਸੁੰਘ ਕੇ ਡੰਗ ਮਾਰਦਾ ਹੈ। ਕਈ ਵਾਰ ਆਪਦਿਆਂ ਦਾ ਚੰਮ ਹੋਵੇ ਤੇ ਚੁੰਮੀ ਲੈ ਕੇ ਵੀ ਸਾਰ ਲੈਂਦਾ ਹੈ, ਇੰਨਾ ਖਪਤਾ ਹੈਗਾ। ਖੈਰ ਦੇਖੋ, ਇਹ ਡਾਕਟਰ ਜਿਹੜਾ ਬਹੁਤ ਲੰਬੇ ਸਮੇਂ ਤੱਕ ਡਾਕਟਰੀ ਕਰਦਾ ਰਿਹਾ। ਇਹ ਖੁਦ ਹੁਣ ਸਮਾਜਿਕ ਸੁਰੱਖਿਆ ਵਿਭਾਗ ਦੇ ਕੋਲ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਤਾਂ ਦੱਸਦੇ ਕਿ 30-35 ਸਾਲ ਹੀ ਇਸ ਤਰ੍ਹਾਂ ਕੰਮ ਚੱਲਦਾ ਰਿਹਾ। ਤਾਂ ਬਾਅਦ ਦੇ ਵਿੱਚ ਹੁਣ ਇਹ ਪਰਦਾਫਾਸ਼ ਹੋਇਆ। ਇਹ ਪਰ ਵੇਖਣ ਵਾਲੀ ਗੱਲ ਹੈ ਕਿ 37 ਸਾਲ ਪਹਿਲਾਂ ਦਾਖਲਾ ਲੈ ਕੇ ਡਾਕਟਰ ਬਣਿਆ, ਫਿਰ ਹੁਣ ਸਰਟੀਫਿਕੇਟ ਰੱਦ ਹੋਏਗਾ ਤੇ ਕਿੰਨਾ ਕੁਛ ਕੰਮ ਚੱਲ ਗਿਆ। ਇਹ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ। ਲੁਧਿਆਣਾ ਨਿਵਾਸੀ ਸੀਗਾ ਹਰਪਾਲ ਸਿੰਘ ਦੀ ਪੋਲ ਖੋਲੀ ਆ ਕਿ ਫਰਜ਼ੀ ਜਾਤੀ ਸਰਟੀਫਿਕੇਟ ਦੇ ਆਧਾਰ ਤੇ ਇਹ ਨਾ ਸਿਰਫ ਡਾਕਟਰੀ ਵਿੱਚ ਦਾਖਲਾ ਲੈਂਦਾ ਆ, ਬਲਕਿ ਡਾਕਟਰੀ ਦੀ ਜੌਬ ਵੀ ਕਰ ਜਾਂਦਾ। ਪਤਾ ਨਹੀਂ ਕਿੰਨੇ ਕੁ ਆਪਰੇਸ਼ਨ ਖੋਲੇ ਹੋਣੇ ਨੇ, ਕਿੰਨੇ ਕੁ ਇੰਜਨ ਕੀਤੇ ਹੋਣੇ ਲੋਕਾਂ ਦੇ, ਸਮਝ ਤੋਂ ਪਰੇ ਦੀ ਗੱਲ ਆ। ਪਰ ਇਹ ਬਹੁਤ ਕੰਮ ਚੱਲਿਆ। ਇਹ ਤੁਸੀਂ ਵੇਖ ਲਓ ਕਿ 10, 20, 30, 40 ਸਾਲ ਦੇ ਵਿੱਚ ਕਿੰਨਾ ਲੋਕਾਂ ਨੇ ਫਰਜ਼ੀਵਾੜਾ ਕੀਤਾ, ਕਿੰਨਾ ਉਹਨਾਂ ਲੋਕਾਂ ਦਾ ਹੱਕ ਮਾਰਿਆ ਜਿਨ੍ਹਾਂ ਨੇ ਸਦੀਆਂ ਤੱਕ ਸ਼ੋਸ਼ਣ ਸਹਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਜ਼ਾਦੀ ਆਉਣ ਤੇ ਇਹ ਥੋੜੇ ਬਹੁਤੇ ਲਾਭ ਜਿਹੜੇ ਉਹ ਦਿੱਤੇ ਗਏ ਸਨ। ਜੀ, ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰੀਏ ਇੰਡੀਆ ਗੱਠਜੋੜ ਦੀ। ਕਹਿੰਦੇ ਇੰਡੀਆ ਗੱਠਜੋੜ ਹੁਣ ਮੀਡੀਆ ਦੇ ਇੱਕ ਹਿੱਸੇ ਦਾ ਬਾਈਕਾਟ ਕਰੇਗਾ ਜੀ। ਹਾਂਜੀ, ਇਹਨਾਂ ਨੇ ਇੱਕ ਸੂਚੀ ਜਾਰੀ ਕੀਤੀ ਆ। ਸੁਧੀਰ ਚੌਧਰੀ, ਚਿਤਰਾ ਤ੍ਰਿਪਾਠੀ, ਰੂਬਿਕਾ ਲਿਆਕਤ, ਤੇ ਸਾਰੇ ਜਿਹੜੇ ਹੋਣਹਾਰ ਐਂਕਰ ਨੇ ਜਿਹੜੇ ਕਿ ਜਦੋਂ ਸਕਰੀਨ ਤੇ ਆਉਂਦੇ ਆ ਤੇ ਐ ਪੂਰੇ ਮਾਹੌਲ 'ਚ ਸ਼ਾਂਤੀ ਹੋ ਜਾਂਦੀ ਹੈ ਦੇਸ਼ ਦੇ ਵਿੱਚ। ਕਿਤੇ ਕੋਈ ਭੜਕਾਊ ਕੁਛ ਵੀ ਹੈ, ਮਤਲਬ ਕਿ ਲੋਕ ਸੌ ਜਾਂਦੇ ਆ। ਲੋਕ ਏਦਾਂ ਕਹਿੰਦੇ ਆ ਕਿ ਐਂਕਰੀ ਕਾਦੀ ਕਰਦੇ ਤੇ ਬਈ ਬਿਲਕੁਲ ਭਜਨ ਬੰਦਗੀ ਵਾਂਗੂ ਕੰਮ ਕਰਦੇ ਆ। ਕੋਈ ਜ਼ਰਾ ਹਿੰਦੂ ਮੁਸਲਿਮ ਨਹੀਂ ਕਰਦੇ, ਵਿਚਾਰੇ ਸਾਰਾ ਦਿਨ ਖਬਰਾਂ ਨਾਲ ਮੱਥਾ ਮਾਰਦੇ ਆ ਤੇ ਸ਼ਾਮ ਨੂੰ ਲੋਕਾਂ ਨੂੰ ਰਿਲੈਕਸ ਕਰਕੇ ਚਲੇ ਜਾਂਦੇ ਆ। ਤੇ ਬਸ ਉਹਨਾਂ ਦਾ ਬਾਈਕਾਟ ਹੋਇਆ, ਹੋਰ ਤੇ ਕੁਝ ਵੀ ਨਹੀਂ ਹੋਇਆ। ਮਤਲਬ ਕਿ ਇਹਨਾਂ ਨੇ ਮੀਡੀਆ ਦੇ ਇੱਕ ਹਿੱਸੇ ਦਾ, ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਮੀਡੀਆ ਦੇ ਨਾਂ ਤੇ ਕਲੰਕ ਵੀ ਕਿਹਾ ਜਾਂਦਾ ਹੈ, ਉਹ ਕੁਝ ਹੈਗੇ ਆ। ਲਿਸਟ ਵੀ ਜਾਰੀ ਕਰ ਦਿੱਤੀ ਆ ਕਿ ਇੰਡੀਆ ਵਾਲੇ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਪ੍ਰੋਗਰਾਮਾਂ 'ਚ ਨਹੀਂ ਜਾਣਾ। ਉਹ ਹੁਣ ਏਡੇ ਬੇਸ਼ਰਮ ਆ ਕਿ ਉਹ ਲਿਸਟ ਗਾਂ ਸ਼ੇਅਰ ਕਰੀ ਜਾਂਦੇ ਆ ਕਿ ਭਾਈ ਇੰਡੀਆ ਨੇ ਤਾਂ ਚਰਨ ਚੁੰਮਣ ਅਸੀਂ ਨਹੀਂ ਲਏ ਤੇ ਹੁਣ ਇਹਨਾਂ ਨੇ ਤਾਂ ਬਾਈਕਾਟ ਕਰ ਦਿੱਤਾ। ਭਾਰਤ ਮੀਡੀਆ ਹੁਣ ਕੀ ਕਰੇਗਾ? ਮੈਂ ਕਿਹਾ ਭਾਰਤ ਮੀਡੀਆ ਇੰਨਾ ਹੀ ਕਰੇਗਾ ਤੇ ਤੁਸੀਂ ਆਹ ਸਰਟੀਫਿਕੇਟ ਲੈ ਕੇ ਚਲੇ ਜਾਓਗਾ ਮਾਲਕ ਦੇ ਕੋਲ, ਉਹ ਜੁੱਤਾ ਵਿਖਾਏਗਾ ਤੁਹਾਨੂੰ ਵੀ ਲੈ ਲਓ ਜਿੰਨਾ ਮਰਜ਼ੀ ਚੱਕ ਲਓ। ਤੁਹਾਡੇ ਕੋਲ ਤਾਂ ਸਗੋਂ ਸਰਟੀਫਿਕੇਟ ਬਣ ਗਿਆ ਜੀ, ਤੁਹਾਡੇ ਕੋਲ ਤਾਂ ਸਰਟੀਫਿਕੇਟ ਬਣ ਗਿਆ ਹੈ। ਇਹ ਨੌਬਤ ਕਿਉਂ ਆਈ ਆ? ਇਹ ਸਾਡੇ ਜਿਹੜੇ ਮੀਡੀਆ ਅਦਾਰੇ ਆ, ਪੱਤਰਕਾਰ ਸਾਹਿਬ ਆ, ਉਹਨਾਂ ਨੂੰ ਵੇਖਣਾ ਚਾਹੀਦਾ। ਚੌਧਰੀ ਤੇ ਤਾਂ ਹੁਣ ਉੱਥੇ ਕਰਨਾਟਕ ਦੇ ਵਿੱਚ ਵੀ FIR ਹੋਈ ਪਈ ਆ। ਹਾਂਜੀ, ਕਰੀਏ ਕੀ ਦੱਸੋ? ਅੱਗੇ ਵੀ ਇੱਕ ਸਟਿੰਗ ਦੇ ਵਿੱਚ ਤਿਹਾੜ ਰਹਿ ਕੇ ਆਇਆ 2-3 ਦਿਨ, ਤਿਹਾੜੀਆਂ ਵੀ ਕਹਿੰਦੇ ਆ, ਪਰ ਬਾਅਦ ਦੇ ਵਿੱਚ ਚਲੋ ਮਾਮਲਾ ਆਇਆ ਗਿਆ ਹੋ ਗਿਆ। ਤਾਂ ਖੈਰ ਇਹ ਸਾਰਾ ਕੁਝ ਜਿਹੜਾ ਇਹ ਚੱਲਿਆ ਜੀ। ਤੇ ਇੰਡੀਆ ਵਾਲਿਆਂ ਨੇ ਕਿਹਾ ਕਿ ਅਸੀਂ ਤੇ ਬਾਈਕਾਟ ਕਰਾਂਗੇ ਇਹਨਾਂ ਦੇ ਪ੍ਰੋਗਰਾਮਾਂ ਦਾ। ਕਰਨਾ ਵੀ ਕੀ ਆ, ਇਹ ਤੇ ਕੰਨਾਂ ਦੇ ਵਿੱਚ ਜ਼ਹਿਰ ਹੀ ਘੋਲਣ ਆਉਂਦੇ ਆ ਸ਼ਾਮ ਨੂੰ। ਹਿੰਦੂ ਮੁਸਲਿਮ, ਹਿੰਦੂ ਮੁਸਲਿਮ, ਇਹਨਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ। ਨਹੀਂ ਤੇ ਇਸ ਦੇਸ਼ ਦਾ ਹੋਰ ਵੀ ਵਿਕਾਸ ਦਾ ਵੱਟਾ ਜਿਹੜਾ ਭਾਰਾ ਹੋ ਸਕਦਾ ਸੀ। ਜੀ, ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਵਧਦੇ ਹਾਂ। ਪੰਜਾਬ ਦੇ ਸੋਸ਼ਲ ਮੀਡੀਆ ਉੱਤੇ ਇੱਕ ਹੋਰ ਖਬਰ ਦੀ ਚਰਚਾ ਬਹੁਤ ਜ਼ਿਆਦਾ ਹੈ ਕਿ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਯੂਨੀਵਰਸਿਟੀ ਦੇ ਵਿੱਚ ਬੀਏ ਦੇ ਵਿੱਚ ਪੜ੍ਹਨ ਵਾਲੀ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ। ਜਸ਼ਨਪ੍ਰੀਤ ਬਠਿੰਡਾ ਦੀ ਰਹਿਣ ਵਾਲੀ ਸੀ, ਜਿਸ ਨੂੰ ਸਾਹ ਲੈਣ ਦੀ ਸਮੱਸਿਆ ਸੀ। ਬੀਤੇ ਕੁਝ ਦਿਨਾਂ ਤੋਂ ਉਹਦੀ ਸਿਹਤ ਖਰਾਬ ਸੀ, ਪਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸੁਰਜੀਤ ਸਿੰਘ ਨੇ ਉਸ ਕੁੜੀ ਨੂੰ ਛੁੱਟੀ ਨਹੀਂ ਦਿੱਤੀ ਅਤੇ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ, ਜਿਸ ਕਰਕੇ ਜਸ਼ਨਪ੍ਰੀਤ ਕੌਰ ਦੀ ਰਾਤ ਨੂੰ 2 ਵਜੇ ਦੇ ਕਰੀਬ ਮੌਤ ਹੋ ਗਈ। ਕੁੜੀ ਦੀ ਮੌਤ ਦੀ ਖਬਰ ਜਿਵੇਂ ਯੂਨੀਵਰਸਿਟੀ ਦੇ ਵਿੱਚ ਫੈਲੀ ਤਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿੱਚ ਰੋਹ ਫੈਲ ਗਿਆ। ਵਿਦਿਆਰਥੀ ਅਤੇ ਪ੍ਰੋਫੈਸਰਾਂ ਨੇ ਦੋਸ਼ੀ ਪ੍ਰੋਫੈਸਰ ਸੁਰਜੀਤ ਸਿੰਘ ਦਾ ਪਹਿਲਾਂ ਘਿਰਾਓ ਕੀਤਾ ਤੇ ਫਿਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਪ੍ਰੋਫੈਸਰ ਦੀ ਕੁੱਟਮਾਰ ਕਰ ਦਿੱਤੀ। ਜ਼ਖਮੀ ਪ੍ਰੋਫੈਸਰ ਨੂੰ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਉੱਥੋਂ ਕਢਵਾਇਆ ਅਤੇ ਹਸਪਤਾਲ ਲਿਜਾਇਆ ਗਿਆ। ਵਿਦਿਆਰਥਣਾਂ ਨੇ ਦੱਸਿਆ ਕਿ ਇਹ ਪ੍ਰੋਫੈਸਰ ਕਾਫੀ ਵਿਗਿਆਨੀ ਮੰਨਿਆ ਜਾਂਦਾ ਹੈ, ਪਰ ਇਸ ਕਰਕੇ ਸਾਡੀ ਇੱਕ ਕੁੜੀ ਦੀ ਮੌਤ ਹੋ ਗਈ ਹੈ। ਜਿਹੜੀ ਕਿ ਬਹੁਤ ਜ਼ਿਆਦਾ ਬਿਮਾਰ ਸੀ। ਇਸ ਬੰਦੇ ਨੇ ਉਹਨੂੰ ਛੁੱਟੀ ਨਹੀਂ ਦਿੱਤੀ ਤੇ ਨਾਲ ਹੀ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ। ਉਧਰ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੀ ਮੈਨੇਜਮੈਂਟ ਲੱਗਦਾ ਹੈ ਕਿ ਇਸ ਅਫਸਰ ਦੇ ਬਚਾਅ ਦੇ ਵਿੱਚ ਆ ਗਈ ਹੈ। ਯੂਨੀਵਰਸਿਟੀ ਦੇ ਡਾਇਰੈਕਟਰ ਦਲਜੀਤ ਅਮੀ ਨੇ ਦੱਸਿਆ ਕਿ ਜੋ ਇਹ ਵਿਦਿਆਰਥੀ ਪ੍ਰੋਫੈਸਰ ਤੇ ਇਲਜ਼ਾਮ ਲਗਾ ਰਹੇ ਨੇ ਉਹ ਬੇਬੁਨਿਆਦ ਨੇ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਉਹ ਬਿਮਾਰ ਸੀ, ਉਸ ਦੇ ਵਿੱਚ ਪ੍ਰੋਫੈਸਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਬਾਕੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਹ ਅਕਸਰ ਹੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇੱਕ ਵਰਤਾਰਾ, ਇੱਕ ਰਿਵਾਜ ਹੈ ਕਿ ਜਦੋਂ ਵੀ ਕਿਸੇ ਮਹਿਕਮੇ ਦੇ ਬੰਦੇ ਤੇ ਉਂਗਲੀ ਉੱਠਦੀ ਹੈ, ਚਾਹੇ ਉਹ ਪਟਵਾਰ ਯੂਨੀਅਨ ਦਾ ਹੋਵੇ, ਚਾਹੇ ਉਹ ਅਧਿਆਪਕ ਯੂਨੀਅਨ ਦਾ ਹੋਵੇ, ਅਧਿਆਪਕਾਂ ਦਾ ਹੋਵੇ, ਕਿਸੇ ਵੀ ਮਹਿਕਮੇ ਦਾ, ਪਟਵਾਰੀ ਹੋਵੇ, ਅਧਿਆਪਕ ਹੋਵੇ, ਡਾਕਟਰ ਹੋਵੇ, ਪ੍ਰੋਫੈਸਰ ਹੋਵੇ, ਤਹਿਸੀਲਦਾਰ ਹੋਵੇ, ਐਸਐਚਓ ਹੋਵੇ, ਉਹਦੇ ਮਹਿਕਮੇ ਨੇ ਕਦੇ ਨਹੀਂ ਜਾਂ ਉਹਦੇ ਸੀਨੀਅਰ ਕਦੇ ਕਦੇ ਨਹੀਂ ਇਹ ਗੱਲ ਕਹੀ ਕਿ ਹਾਂ ਭਾਈ ਇਹਦੇ ਤੇ ਦੋਸ਼ ਲੱਗ ਰਹੇ ਆ ਤੇ ਅਸੀਂ ਇਹਨੂੰ ਟਰਮੀਨੇਟ ਕਰਾਂਗੇ ਜਾਂ ਅਸੀਂ ਇਹਨਾਂ ਦੋਸ਼ਾਂ ਦੀ ਜਾਂਚ ਕਰਨ ਤੱਕ ਇਹ ਬੰਦੇ ਨੂੰ ਯੂਨੀਵਰਸਿਟੀ ਨਹੀਂ ਵੜਨ ਦੇਵਾਂਗੇ। ਤੁਸੀਂ ਅਕਸਰ ਦੇਖੋ ਕਿ ਜਦੋਂ ਆਮ ਬੰਦੇ ਤੇ ਦੋਸ਼ ਲੱਗਦੇ ਆ ਕਿਸੇ ਵੀ ਤਰ੍ਹਾਂ ਦੇ, ਪੁਲਿਸ ਕੀ ਕਰਦੀ ਹੈ? ਉਹਨੂੰ ਚੱਕ ਲੈਂਦੀ ਹੈ, ਉਹਨੂੰ ਇੰਟੈਰੋਗੇਟ ਕੀਤਾ ਜਾਂਦਾ, ਉਹਨੂੰ ਕੁੱਟਿਆ ਮਾਰਿਆ ਜਾਂਦਾ, ਉਹਨੂੰ ਮਨਾਇਆ ਜਾਂਦਾ ਕਿ ਭਾਈ ਇਹ 10 ਸਾਲ ਕਤਲ ਦਾ ਦੋਸ਼ ਲੱਗਦਾ ਜਾਂ ਆਹ ਫਲਾਣੇ ਤਰ੍ਹਾਂ ਦਾ ਦੋਸ਼ ਤੇਰੇ ਤੇ ਲੱਗਦਾ, ਇਹ ਸੱਚ ਆ ਕਿ ਝੂਠ ਹੈ। ਇਹੀ ਪੈਮਾਨਾ ਜਿਹੜੇ ਇਹ ਨੇ ਚਿੱਟ ਕਪੜੀਏ ਲੋਕ ਨੇ, ਅਫਸਰਸ਼ਾਹੀ ਦੇ ਲੋਕ ਨੇ, ਇਹਨਾਂ ਤੇ ਕਿਉਂ ਨਹੀਂ? ਜੇ ਇੱਕ ਜ਼ਿਮੀਂਦਾਰ ਦੇ ਉੱਤੇ ਇਸ ਤਰ੍ਹਾਂ ਦਾ ਰੋਹਬ ਮਾਰਿਆ ਜਾ ਸਕਦਾ, ਜੇ ਇੱਕ ਕਿਸਾਨ ਤੇ ਮਾਰਿਆ ਜਾ ਸਕਦਾ, ਜੇ ਇੱਕ ਦਲਿਤ ਭਰਾ ਦੇ ਇਸ ਤਰ੍ਹਾਂ ਦਾ ਰੋਹਬ ਮਾਰਿਆ ਜਾ ਸਕਦਾ, ਤੇ ਫਿਰ ਇਸ ਤਰ੍ਹਾਂ ਦੇ ਲੋਕਾਂ ਤੇ ਕਿਉਂ ਨਹੀਂ ਮਾਰਿਆ ਜਾ ਸਕਦਾ? ਕਿ ਇਹਨਾਂ ਲਈ ਅਲੱਗ ਕਾਨੂੰਨ ਆ, ਕੋਈ ਅੱਡ ਕਾਨੂੰਨ ਆ? ਕਿ ਇਹ ਕੋਈ ਇਸ ਦੁਨੀਆ ਦੇ ਵਿੱਚ, ਇਸ ਸਮਾਜ ਦੇ ਵਿੱਚੋਂ ਨਹੀਂ ਆਏ, ਬਾਹਰੋਂ ਆਏ ਆ? ਜਿਹੜਾ ਦਲਜੀਤ ਅਮੀ ਇਸ ਮਾਮਲੇ ਦੇ ਵਿੱਚ ਕਹਿ ਰਿਹਾ ਹੈ ਕਿ ਇਹ ਬੇਬੁਨਿਆਦ ਹੈ, ਕਿ ਉਹਨੇ ਜਾਂਚ ਕਰ ਲਈ ਆ, ਕਿ ਉਹਨੂੰ ਪਤਾ ਵਾ ਕਿ ਇਹ ਅਫਸਰ ਉਹਨੂੰ ਪਰੇਸ਼ਾਨ ਨਹੀਂ ਸੀ ਕਰਦਾ, ਪ੍ਰੋਫੈਸਰ ਨਹੀਂ ਸੀ ਪਰੇਸ਼ਾਨ ਕਰਦਾ। ਤੂੰ ਭਰਾਵਾ ਯੂਨੀਵਰਸਿਟੀ ਦਾ ਡਾਇਰੈਕਟਰ ਆ, ਤੂੰ ਆਪਦੀ ਚੇਅਰ ਤੇ ਬੈਠਾ ਹੋਏਗਾ, ਕਲਾਸਾਂ ਦੇ ਵਿੱਚ ਕੀ ਹੋ ਰਿਹਾ, ਪ੍ਰੋਫੈਸਰ ਕਿਸ ਤਰ੍ਹਾਂ ਪੇਸ਼ ਆ ਰਹੇ ਨੇ, ਕੀ ਤੁਹਾਨੂੰ ਪਤਾ ਵਾ ਇਸ ਗੱਲ ਦਾ? ਤੁਸੀਂ ਪਹਿਲਾਂ ਹੀ ਤੁਰ ਪਏ ਹੋ ਕਲੀਨ ਚਿੱਟ ਲੈ ਕੇ। ਪਹਿਲਾਂ ਨਾ ਬਾਦਲ ਸਾਹਿਬ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਨੂੰ ਕਲੀਨ ਚਿੱਟ ਮੁੱਖ ਮੰਤਰੀ ਕਿਹਾ ਜਾਂਦਾ ਹੁੰਦਾ ਸੀ। ਜਦੋਂ ਵੀ ਕੋਈ ਕਿਸੇ ਦੇ ਦੋਸ਼ ਲੱਗੇ ਨਾ ਕਿ ਨਹੀਂ ਕਾਕਾ ਤੁਹਾਨੂੰ ਭੁਲੇਖਾ ਪੈ ਗਿਆ, ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਉਹਨਾਂ ਨੇ 4-5 ਲਫ਼ਜ਼ਾਂ ਦੇ ਵਿੱਚ ਹੀ ਗੱਲ ਖਤਮ ਕਰ ਦੇਣੀ। ਤੁਹਾਨੂੰ ਯਾਦ ਹੋਣਾ ਅ, ਘੜੂਆਂ ਦੇ ਲਾਗੇ ਇੱਕ ਯੂਨੀਵਰਸਿਟੀ ਆ, ਪੰਜਾਬ ਯੂਨੀਵਰਸਿਟੀ। ਚੰਡੀਗੜ੍ਹ ਦੇ ਵਿੱਚ ਕਿਹੜੀ ਯੂਨੀਵਰਸਿਟੀ ਆ? ਪੰਜਾਬ ਯੂਨੀਵਰਸਿਟੀ। ਜਾਣ ਬੁੱਝ ਕੇ ਉਸ ਯੂਨੀਵਰਸਿਟੀ ਦਾ ਨਾਂ ਰੱਖਿਆ ਗਿਆ ਪੰਜਾਬ ਯੂਨੀਵਰਸਿਟੀ ਤੇ ਬਾਅਦ ਦੇ ਵਿੱਚ ਲਿਖਿਆ ਗਿਆ ਘੜੂਆਂ। ਘੜੂਆਂ ਵੀ ਕੌਣ ਪੜ੍ਹਦਾ? ਪੰਜਾਬ ਯੂਨੀਵਰਸਿਟੀ ਪੜ੍ਹਦਾ ਅੱਜ ਕੱਲ੍ਹ ਹਰੇਕ। ਉਸ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਦੀ ਵੀਡੀਓ ਬਣਾਉਣ ਵਾਲੀ ਇੱਕ ਕੁੜੀ ਦੇ ਬਾਰੇ ਰੌਲਾ ਪੈ ਗਿਆ। ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਣੇ ਕਿਸੇ ਦੋਸਤ ਨੂੰ ਭੇਜਦੀ ਸੀ ਉਹ ਵੀਡੀਓ ਬਣਾ ਕੇ, ਜਦੋਂ ਕੁੜੀਆਂ ਮਸਤੀ ਕਰਦੀਆਂ ਸੀ ਜਾਂ ਜਦੋਂ ਵੀ ਉਹ ਵਾਸ਼ਰੂਮ ਦੇ ਵਿੱਚ ਹੁੰਦੀਆਂ ਸੀਗੀਆਂ ਉਦੋਂ। ਬੀਬੀ ਮਨੀਸ਼ਾ ਗੁਲਾਟੀ, ਜਿਹੜੀ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ, ਉਹ 2-3 ਘੰਟਿਆਂ ਦੇ ਵਿੱਚ ਯੂਨੀਵਰਸਿਟੀ ਪਹੁੰਚ ਗਈ। ਕਹਿੰਦੇ ਜੀ ਜਾਣਬੁੱਝ ਕੇ ਤੁਸੀਂ ਯੂਨੀਵਰਸਿਟੀ ਨੂੰ ਬਦਨਾਮ ਕਰਦੇ ਆ, ਇਹੋ ਜਿਹਾ ਤਾਂ ਕੋਈ ਮਸਲਾ ਹੀ ਨਹੀਂ ਹੈ। ਹੁਣ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਸਵਾਲ ਆਊਗਾ, ਮਸਲਾ ਯੂਨੀਵਰਸਿਟੀ ਪਿਆ, ਯੂਨੀਵਰਸਿਟੀ ਘੜੂੰਗਾ, ਬੀਬੀ ਮੁਹਾਲੀ ਰਹਿੰਦੀ ਹੈ, ਚੰਡੀਗੜ੍ਹ ਰਹਿੰਦੀ ਹੈ, ਬੀਬੀ ਉੱਥੇ ਕੀ ਕਰਨ ਗਈ? ਜਿਹੜਾ ਯੂਨੀਵਰਸਿਟੀ ਦਾ ਮਾਲਕ ਆ ਉਹ ਭਾਜਪਾ ਹੀ ਹੈ, ਭਾਜਪਾ ਦੇ ਬਹੁਤ ਨੇੜੇ ਸਤਨਾਮ ਸਿੰਘ ਸੰਧੂ, ਤੇ ਜਿਹੜੀ ਬੀਬੀ ਆ ਉਹ ਤਾਜੀ ਭਾਜਪਾ ਹੀ ਬਣੀ ਸੀ ਉਦੋਂ। ਤੇ ਫਿਰ ਪਾਰਟੀ ਦੇ ਬੰਦਿਆਂ ਨੂੰ ਡਿਫੈਂਡ ਤਾਂ ਬਾਬਾ ਜੀ ਕਰਨਾ ਹੀ ਪੈਣਾ, ਇਸ ਕਰਕੇ ਬੀਬੀ ਗਈ। ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਸਭ ਤੋਂ ਪਹਿਲਾਂ ਰਿਪੋਰਟ ਪਾਈ ਗਈ ਸੀ ਕਿ ਬੀਬੀ ਕੋਲੇ ਕਿਹੜੀ ਜਾਂਚ ਏਜੰਸੀ ਹੈ ਜਿਹਦੇ ਨਾਲ ਇਹਨੂੰ ਰੌਲਾ ਪੈਣ ਤੋਂ ਹੋਸਟਲ ਦੇ ਵਿੱਚੋਂ ਵਿਦਿਆਰਥੀ ਬਾਹਰ ਆ ਗਏ, ਧਰਨਾ ਮੁਜ਼ਾਹਰਾ ਹੋ ਗਿਆ, ਹਾਈਵੇ ਬੰਦ ਹੋ ਗਿਆ,
ਜਵਾਕਾਂ ਨੇ ਕੈਂਟੀਨ 'ਚੋਂ ਖਾਣਾ ਪੀਣਾ ਬੰਦ ਕਰ ਦਿੱਤਾ। ਉਹ ਕਹਿੰਦੇ ਸੀ ਸਾਨੂੰ ਇਨਸਾਫ਼ ਚਾਹੀਦਾ। ਬੀਬੀ 2 ਘੰਟਿਆਂ ਦੇ ਵਿੱਚ ਉੱਥੇ ਗਈ। ਪਤਾ ਨਹੀਂ ਕਿਹੜੀ ਜਾਂਚ ਏਜੰਸੀ ਸੀ। ਕਹਿੰਦੇ ਯੂਨੀਵਰਸਿਟੀ ਨੂੰ ਬਦਨਾਮ ਨਾ ਕਰੋ। ਮਸਲਾ ਵਿਦਿਆਰਥੀਆਂ ਦਾ, ਯੂਨੀਵਰਸਿਟੀ ਬਦਨਾਮ ਕਿਵੇਂ ਹੋਊਗੀ? ਪਰ ਇਸ ਕਰਕੇ ਕਿ ਕੱਲ੍ਹ ਨੂੰ ਇਹ ਗੱਲ ਮੈਨੇਜਮੈਂਟ ਤੇ ਆਉਣੀ ਹੈ ਤੇ ਗੱਲ ਮੈਨੇਜਮੈਂਟ ਤੇ ਆਈ ਵੀ ਕਿ ਤੁਸੀਂ ਇਹਨਾਂ ਗੱਲਾਂ ਨੂੰ ਪਹਿਲਾਂ ਆਏਗੀ ਕਰਤਾ ਤੇ ਫਿਰ ਬਾਅਦ ਦੇ ਵਿੱਚ ਇਹਨਾਂ ਗੱਲਾਂ ਉੱਤੇ ਤੁਸੀਂ ਲਿਪਾ-ਪੋਚੀ ਕਰਕੇ ਤੇ ਇਹਨਾਂ ਮਾਮਲਿਆਂ ਨੂੰ ਦਬਾਉਣ ਦਾ ਯਤਨ ਕਰਦੇ। ਇਹ ਇਸ ਤਰ੍ਹਾਂ ਹੁੰਦਾ ਸਾਡੇ ਸਿਸਟਮ ਦੇ ਵਿੱਚ, ਇਹ ਰਿਵਾਜ ਹੈ, ਇਹ ਆਦਤ ਹੈ, ਇਹ ਹਟਣੀ ਚਾਹੀਦੀ ਹੈ। ਮਜ਼ਲੂਮ ਦੇ ਨਾਲ ਖੜਨਾ ਚਾਹੀਦਾ। ਜਿਹੜੇ ਲੋਕ ਉੱਚ ਅਹੁਦਿਆਂ ਤੇ ਬੈਠੇ ਨੇ, ਉਹਨਾਂ ਦੇ ਆਪਣੇ ਬੱਚੇ ਇੱਥੇ ਥੋੜ੍ਹਾ ਪੜ੍ਹਦੇ ਆ। ਪਰ ਉਹ ਕਈ ਵਾਰੀ ਤਾਂ ਬੜੀਆਂ ਗੱਲਾਂ ਕਰਦੇ ਆ ਕਿ ਹੱਕ ਹਕੂਕ, ਔਰਤ, ਧੀ, ਇਹਨੂੰ ਜਿਹੜਾ ਉਹ ਹੱਕ ਮਿਲਣੇ ਚਾਹੀਦੇ, ਪ੍ਰੋਟੈਕਟ ਹੋਣੀ ਚਾਹੀਦੀ ਹੈ, ਇਹਦੇ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ। ਪਰ ਜਦੋਂ ਕਿਸੇ ਦੀ ਧੀ ਨਾਲ ਹੁੰਦਾ ਵਾ, ਉਦੋਂ ਇਹ ਕਲੀਨ ਚਿੱਟਾਂ ਕੱਢ ਲਿਆਉਂਦੇ ਆ। ਏਦੋਂ ਵੱਡਾ ਦੋਗਲਾਪਣ ਕੀ ਹੋਊਗਾ ਇਹਨਾਂ ਲੋਕਾਂ ਵਾਸਤੇ? ਬਹੁਤ ਜ਼ਿਆਦਾ ਚਰਚਾ ਵਾ। ਹਲੇ ਵੀ ਵਿਦਿਆਰਥੀਆਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਪਰ ਅਸੀਂ ਹਰ ਗੱਲ ਨੂੰ ਇਸ ਤਰ੍ਹਾਂ ਸਾਨੂੰ ਲਾਉਣਾ ਚਾਹੀਦਾ ਕਿ ਜੇ ਉਹ ਸਾਡੇ ਨਾਲ ਬੀਤੇ ਤਾਂ ਅਸੀਂ ਕੀ ਕਰੀਏ? ਇਹ ਜਿਹੜੇ ਡਾਇਰੈਕਟਰ ਸਾਹਿਬ ਨੇ, ਇਹਨਾਂ ਦਾ ਖੱਬੇ ਪੱਖੀ ਧਿਰਾਂ ਦੇ ਵਿੱਚ ਖਾਸਾ ਅਸਰ ਰਸੂਖ ਹੈ। ਦਲਜੀਤ ਅਮੀ ਦਾ ਲਾਡਲੇ ਨੇ ਖੱਬੇ ਪੱਖੀ ਧਿਰਾਂ ਦੇ, ਪਰ ਇੰਨੀ ਕਾਹਲ ਨਹੀਂ ਕਰਨੀ ਚਾਹੀਦੀ। ਜੇਕਰ ਮਹਿਲ ਕਲਾਂ ਦੇ ਵਿੱਚ ਕਿਰਨਜੀਤ ਕੌਰ ਦੇ ਨਾਲ ਖੱਬੇ ਪੱਖੀ ਧਿਰਾਂ ਖੜ ਸਕਦੀਆਂ, ਉਹਦੇ ਇਨਸਾਫ ਦੇ ਲਈ ਲੜ ਸਕਦੀਆਂ, ਤੇ ਫਿਰ 100-150 ਕਿਲੋਮੀਟਰ ਅੱਗੇ ਕੀ ਹੋ ਗਿਆ? ਪਟਿਆਲਾ ਦੇ ਵਿੱਚ ਨਹੀਂ ਖੜਿਆ ਜਾ ਸਕਦਾ ਕਿਸੇ ਧੀ ਨਾਲ। ਬਹੁਤ ਗਲਤ ਹੋਇਆ ਜੋ ਵੀ ਹੋਇਆ। ਬੱਚਾ, ਕੋਈ ਵਿਦਿਆਰਥੀ ਕੋਈ ਸਹੀ ਨਹੀਂ ਫੀਲ ਕਰ ਰਿਹਾ, ਉਹਨੂੰ ਹੱਕ ਆ ਛੁੱਟੀ ਮੰਗਣ ਦਾ, ਲੈਣ ਦਾ। ਤੇ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਸੁਰਜੀਤ ਸਿੰਘ ਵਰਗਿਆਂ ਨੂੰ, ਜਿਹੜੇ ਆਪ ਹੀ ਉੱਥੇ ਡੀਸੀ ਬਣ ਜਾਂਦੇ ਆ, ਆਪ ਹੀ ਉੱਥੇ ਜੱਜ ਬਣ ਜਾਂਦੇ ਆ, ਆਪ ਹੀ ਉੱਥੇ ਥਾਣੇਦਾਰ ਬਣ ਜਾਂਦੇ ਆ। ਤੁਸੀਂ ਪ੍ਰੋਫੈਸਰ ਹੋ, ਤੁਹਾਡਾ ਕੰਮ ਪੜ੍ਹਾਉਣਾ, ਤੁਹਾਡਾ ਕੰਮ ਕਿਸੇ ਦੀ ਜਾਨ ਲੈਣਾ ਥੋੜ੍ਹਾ ਹੈ। ਅਗਲੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਪਰਾਲੀ ਪ੍ਰਬੰਧਨ ਦੀ। ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਵਿੱਤੀ ਮਦਦ ਦੇਣ ਦੀ ਸਕੀਮ ਕਿਸੇ ਤਣ ਪੱਤਰ ਨਹੀਂ ਲੱਗ ਸਕੀ, ਕਿਉਂਕਿ ਕੇਂਦਰ ਸਰਕਾਰ ਨੇ ਇਸ ਸਕੀਮ ਦੇ ਵਿੱਚ ਕੋਈ ਹਿੱਸੇਦਾਰੀ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸੂਬਾ ਸਰਕਾਰ ਦਾ ਉਤਸ਼ਾਹ ਵੀ ਮੱਠਾ ਪੈ ਗਿਆ। ਉਧਰ ਹਰਿਆਣਾ ਸਰਕਾਰ ਪਰਾਲੀ ਪ੍ਰਬੰਧਨ ਨੂੰ ਹੱਲਾਸ਼ੇਰੀ ਦੇਣ ਦੇ ਲਈ ਕਿਸਾਨਾਂ ਨੂੰ 1000 ਰੁਪਏ ਪ੍ਰਤੀ ਏਕੜ ਦੀ ਵਿੱਤੀ ਮਦਦ ਦੇ ਰਹੀ ਹੈ। ਪਤਾ ਲੱਗਿਆ ਕਿ ਪਰਾਲੀ ਪ੍ਰਬੰਧਨ ਦੇ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਮਦਦ ਦੇਣ ਬਾਰੇ ਕੈਬਨਿਟ ਦੀ ਪਿਛਲੀ ਮੀਟਿੰਗ ਦੇ ਵਿੱਚ ਵੀ ਚਰਚਾ ਹੋਈ ਸੀ। ਕਿਸਾਨਾਂ ਨੂੰ ਵਿੱਤੀ ਮਦਦ ਦੇਣ ਦੇ ਨਾਲ ਖਜ਼ਾਨੇ ਤੇ ਅੰਦਾਜ਼ਨ 1100 ਕਰੋੜ ਰੁਪਏ ਦਾ ਵਾਧਾ ਭਾਰ ਪੈ ਸਕਦਾ ਹੈ, ਜੋ ਕਿ ਸੂਬੇ ਦੇ ਵਿੱਤ ਤੋਂ ਬਾਹਰ ਹੈ। ਜੇਕਰ ਇਹ ਸਕੀਮ ਲਾਗੂ ਵੀ ਹੋ ਜਾਂਦੀ ਹੈ ਤਾਂ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਕਿਹੜੇ ਕਿਸਾਨਾਂ ਨੇ ਅੱਗ ਲਾਈ ਹੈ ਤੇ ਕਿਹੜਿਆਂ ਨੇ ਨਹੀਂ ਲਾਈ। ਇਸੇ ਦੌਰਾਨ ਖੇਤੀਬਾੜੀ ਵਿਭਾਗ ਨੂੰ ਇਸ ਸਕੀਮ ਤੇ ਮੁੜ ਵਿਚਾਰ ਕਰਨ ਦੇ ਲਈ ਆਖਿਆ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਹੁਣ 1 ਅਕਤੂਬਰ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਜਾਣੀ ਹੈ, ਸਰਕਾਰੀ ਖਰੀਦ। ਪਰ ਸਰਕਾਰ ਕਿਸਾਨਾਂ ਤੇ ਸਹਿਕਾਰੀ ਸਭਾਵਾਂ ਨੂੰ ਸਰਫੇਸ ਸੀਡਰ ਖਰੀਦਣ ਦੇ ਲਈ ਕਹਿ ਰਹੀ ਹੈ। ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਹੁਣ ਅਧਿਕਾਰੀ ਉਹਨਾਂ ਤੇ ਜ਼ੋਰ ਪਾ ਰਹੇ ਨੇ ਕਿ ਸਰਫੇਸ ਸੀਡਰ ਖਰੀਦਿਆ ਜਾਵੇ, ਜਦਕਿ ਇਸ ਦਾ ਕੋਈ ਟ੍ਰਾਇਲ ਵੀ ਨਹੀਂ ਹੋਇਆ। ਇੱਕ ਸਰਫੇਸ ਸੀਡਰ ਦੀ ਕੀਮਤ 80,000 ਰੁਪਏ ਹੈ। ਕਈ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਦੀ ਖਰੀਦ ਵਾਸਤੇ ਅਫਸਰ ਖੁਦ ਹੀ ਫਾਰਮ ਭਰ ਕੇ ਸਭਾਵਾਂ ਦੇ ਵਿੱਚ ਭੇਜ ਰਹੇ ਨੇ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਹੀ ਲੋੜੀਂਦੀ ਮਸ਼ੀਨਰੀ ਮੌਜੂਦ ਹੈ ਤਾਂ ਅਜਿਹੇ ਦੇ ਵਿੱਚ ਸਰਫੇਸ ਸੀਡਰ ਖਰੀਦਣ ਦੇ ਲਈ ਕੀ ਤੁੱਕ ਬਣਦੀ ਹੈ। ਸੂਤਰ ਦੱਸਦੇ ਨੇ ਕਿ ਸਰਕਾਰ ਨੇ ਸਭਾਵਾਂ ਨੂੰ ਜ਼ੁਬਾਨੀ ਹੁਕਮ ਕਰਕੇ ਸਰਫੇਸ ਸੀਡਰ ਖਰੀਦਣ ਦੇ ਹੁਕਮ ਦਿੱਤੇ ਨੇ। ਤੇ ਉਧਰ ਦੂਜੇ ਪਾਸੇ ਵਿਸ਼ੇਸ਼ ਮੁੱਖ ਸਕੱਤਰ KP ਸਿਨਹਾ ਦੱਸਦੇ ਆ ਕਿ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ। ਉਹ ਕਹਿੰਦੇ ਕਿ ਸਰਫੇਸ ਸੀਡਰ ਖਰੀਦਣ ਵਾਸਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ। ਉਹਨਾਂ ਕਿਹਾ ਕਿ ਸਰਫੇਸ ਸੀਡਰ ਦੀ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਜਾਂਚ ਕਰਕੇ ਸਿਫਾਰਿਸ਼ ਜਿਹੜੀ ਆ ਉਹ ਜ਼ਰੂਰ ਕੀਤੀ ਗਈ ਹੈ। ਆਪਾਂ ਅਕਸਰ ਹੀ ਕਿਸਾਨ ਧਿਰਾਂ ਨੂੰ ਕਹਿ ਦਿੰਦੇ ਹਾਂ ਕਿ ਧਰਨੇ ਲਾਉਂਦੇ ਆ, ਪਰ RDF ਰੂਰਲ ਡਿਵੈਲਪਮੈਂਟ ਫੰਡ ਜਦੋਂ ਰੋਕਿਆ ਗਿਆ ਸੀ, 4000 ਕਰੋੜ ਰੁਪਇਆ ਸਾਡਾ ਪਹਿਲਾਂ ਹੀ ਕੇਂਦਰ ਕੰਨੀ ਖੜਾ ਹੈ, ਤਾਂ ਉਦੋਂ ਇਸ ਬਾਬਤ ਜੇ ਕਿਸੇ ਨੇ ਜਾਣਕਾਰੀ ਦਿੱਤੀ ਆਮ ਲੋਕਾਂ ਨੂੰ ਤਾਂ ਉਹ ਕਿਸਾਨ ਯੂਨੀਅਨਾਂ ਨੇ ਦਿੱਤੀ ਸੀ। ਇਹਦੇ ਨਾਲ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਬਈ ਜਿਹੜੀ ਕੇਂਦਰ ਸਰਕਾਰ ਹੈ, ਇਹ ਜ਼ਰੂਰੀ ਨਹੀਂਗਾ ਕਿ ਹਰ ਸਕੀਮ ਸਰਕਾਰ ਜਿਹੜੀ ਪੰਜਾਬ ਦੀ ਚਲਾਉਂਦੀ ਹੈ ਤੇ ਸਾਰਾ ਖਰਚਾ ਉਹਨੇ ਹੀ ਕਰਨਾ ਹੈ। ਕੇਂਦਰ ਨੇ ਵੀ ਕਈ ਮਾਮਲਿਆਂ ਦੇ ਵਿੱਚ ਰਾਜਾਂ ਨੂੰ ਹੱਲਾਸ਼ੇਰੀ ਦੇਣੀ ਹੁੰਦੀ ਹੈ। ਕਈ ਸਕੀਮਾਂ ਐਸੀਆਂ ਨੇ ਜਿਹੜੀਆਂ ਸਕੀਮਾਂ ਦੇ ਵਿੱਚ ਕੇਂਦਰ ਸਰਕਾਰ ਕੋਈ 30% ਦੇ ਵਿੱਚ ਸਕੀਮ ਚੱਲ ਰਹੀ ਹੈ, ਕੋਈ 25 ਤੇ ਚੱਲ ਰਹੀ ਹੈ, ਕੋਈ 20 ਤੇ ਚੱਲ ਰਹੀ ਹੈ, ਕੋਈ 40 ਤੇ ਵੀ ਚੱਲ ਰਹੀ ਹੈ। ਤੁਸੀਂ ਅਕਸਰ ਹੀ ਇਹ ਗੱਲ ਸੁਣੀ ਹੋਣੀ ਹੈ, ਰੇਡੀਓਜ਼ ਦੇ ਉੱਤੇ, ਇਸ ਮੰਚ ਤੇ ਵੀ ਸੁਣੀ ਹੋਣੀ ਹੈ ਕਿ ਪੈਸਾ ਨਾ ਵਰਤਣ ਕਰਕੇ ਕੇਂਦਰ ਸਰਕਾਰ ਨੇ ਸਕੀਮ ਵਾਪਸ ਲਈ ਜਾਂ ਉਸ ਸਕੀਮ ਦਾ ਫੰਡ ਵਾਪਸ ਲਿਆ। ਉਹਦਾ ਮਤਲਬ ਇਹ ਹੁੰਦਾ ਹੈ ਕਿ ਉਹਦੇ ਵਿੱਚ ਕਈ ਵਾਰੀ ਰਾਜ ਸਰਕਾਰ
ਉਹ ਬਣਦਾ ਪੈਸਾ ਨਹੀਂ ਪਾਉਂਦੀ ਤੇ ਜਿਹਦੇ ਕਰਕੇ ਉਹ ਸਕੀਮ ਵਾਪਸ ਹੋ ਜਾਂਦੀ ਹੈ ਤੇ ਉਹਦੇ ਲਈ ਜਿਹੜੇ ਫੰਡ ਐਲੋਕੇਟ ਹੁੰਦੇ ਆ ਉਹ ਵੀ ਵਾਪਸ ਹੋ ਜਾਂਦੇ ਆ। ਹੁਣ ਜਿਹੜੇ ਭਾਜਪਾਈ ਨੇ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਹਾਈ ਕਮਾਂਡ ਨੂੰ, ਆਪਣੀ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦਾ ਇਹ ਦੁੱਖ ਦਰਦ ਦੱਸੇ। ਜਦੋਂ ਪਰਾਲੀ ਦਾ ਧੂੰਆਂ ਹੁੰਦਾ, ਹਾਲਾਂਕਿ ਆਪਾਂ ਖੁਦ ਕਿਸਾਨ, ਕਿਸਾਨੀ ਪਰਿਵਾਰਾਂ ਦੇ ਵਿੱਚੋਂ ਹੈ, ਆਪਾਂ ਵੀ ਇਹ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਵਾਤਾਵਰਨ ਸਾਰਿਆਂ ਦਾ ਹੀ ਹੈ। ਜਿਸ ਵਾਤਾਵਰਨ ਦੇ ਲਈ ਜੇਕਰ ਉਹ ਦੂਸ਼ਿਤ ਹੁੰਦਾ ਹੈ ਤੇ ਅਫਸਰਾਂ ਦੇ ਜਵਾਕਾਂ ਨੂੰ ਸਾਹ ਦੀ ਬਿਮਾਰੀ ਦਾ ਖਤਰਾ ਹੈ, ਤੇ ਜਵਾਕ ਤਾਂ ਕਿਸਾਨ ਦੇ ਵੀ ਹੈ, ਜਵਾਕ ਤਾਂ ਮਜ਼ਦੂਰ ਦੇ ਵੀ ਹੈ, ਉਹਨਾਂ ਨੂੰ ਵੀ ਓਨਾ ਹੀ ਖਤਰਾ, ਉਹਨਾਂ ਦੇ ਲਈ ਵੀ ਉਹੀ ਵਾਤਾਵਰਨ ਹੈ। ਉਹ ਕੋਈ ਇਹ ਤਾਂ ਹੈ ਨੀਗਾ ਕਿ ਉਹ ਹਿਮਾਚਲ 'ਚ ਰਹਿੰਦੇ ਹੋਣਗੇ ਜਾਂ ਕਿਤੇ ਹੋਰ ਰਹਿੰਦੇ ਹੋਣਗੇ। ਪਰ ਇਹਨਾਂ ਚੀਜ਼ਾਂ ਦਾ ਹੱਲ ਕਿਹਨੇ ਕਰਨਾ? ਸਰਕਾਰਾਂ ਨੇ ਕਰਨਾ। ਹੁਣ ਜੇ ਕੇਂਦਰ ਹੀ ਭੱਜ ਗਿਆ ਤੇ ਭਗਵੰਤ ਮਾਨ ਉੱਥੇ ਖੜਾ ਕੀ ਕਰੂ? 1100 ਕਰੋੜ ਰੁਪਈਆ ਚਾਹੀਦਾ ਜੇਕਰ ਤੁਸੀਂ ਕਿਸਾਨਾਂ ਨੂੰ ਪਰਾਲੀ ਤੋਂ ਰੋਕਣਾ ਹੈ। ਜੇ ਕੇਂਦਰ ਸਰਕਾਰ ਹੱਲਾਸ਼ੇਰੀ ਦਿੰਦੀ ਤਾਂ ਸ਼ਾਇਦ ਇਹ ਰਕਮ ਕੋਈ ਥੋੜ੍ਹੀ ਬਹੁਤ ਹੋਰ ਘੱਟ ਹੋ ਜਾਂਦੀ। ਪੰਜਾਬ ਸਰਕਾਰ ਵੀ ਇਹਦੇ ਲਈ ਕੋਈ ਮਾੜਾ ਮੋਟਾ ਕੋਈ ਹੱਥ ਪੈਰ ਮਾਰ ਲੈਂਦੀ। ਅਫਸਰਸ਼ਾਹੀ ਨੂੰ ਵੀ ਕਿਹਾ ਜਾ ਸਕਦਾ ਕਿ ਭਾਈ ਕੋਈ ਤੁਸੀਂ ਯਕੀਨੀ ਬਣਾਓ ਗਰਾਊਂਡ ਤੇ ਕੰਮ ਕਰਕੇ, ਜ਼ਮੀਨ ਤੇ ਕੰਮ ਕਰਕੇ, ਕਿ ਕੋਈ ਬੰਦਾ ਇਹ ਨਾ ਹੋਵੇ ਕਿ ਉਹ ਪਰਾਲੀ ਨੂੰ ਅੱਗ ਵੀ ਲਾ ਦੇਵੇ ਤੇ ਪਰਾਲੀ ਨੂੰ ਅੱਗ ਨਾ ਲਾਉਣ ਦੇ ਪੈਸੇ ਵੀ ਲੈ ਜਾਵੇ। ਇਸ ਤਰ੍ਹਾਂ ਵੀ ਹੁੰਦਾ ਨਾ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਕਿ ਹੁੰਦੇ 40 ਸਾਲਾਂ ਦੇ ਆ, ਪੈਨਸ਼ਨ 60 ਸਾਲਾਂ ਵਾਲੀ ਲੈਂਦੇ ਆ। ਘਰੇ ਮੱਝ ਕੋਈ ਹੁੰਦੀ ਨਹੀਂ, ਲੋਨ ਡੇਅਰੀ ਡਿਵੈਲਪਮੈਂਟ ਵਾਲਾ ਲਿਆ ਹੁੰਦਾ। ਕੋਠੇ ਸਾਰੇ ਪੱਕੇ ਹੁੰਦੇ ਆ, ਗਰੀਬਾਂ ਦੇ ਕੱਚੇ ਕੋਠੇ ਖਾਧੇ ਹੁੰਦੇ ਜਿਹੜੇ ਕੋਠਿਆਂ ਦੇ ਪੈਸੇ ਆਏ ਆ। ਇਸ ਤਰ੍ਹਾਂ ਦੇ ਹੈਗੇ ਆ ਨਾ ਆਪਣੇ ਮੁਆਸ਼ਰੇ ਦੇ ਵਿੱਚ ਕਈ ਚੌਧਰੀ, ਸੋ ਉਹ ਕਰ ਜਾਂਦੇ ਆ ਇਸ ਤਰ੍ਹਾਂ ਦੀ ਹੇਰਾ-ਫੇਰੀ। ਤੇ ਐਤਕੀ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਇਸੇ ਪਲੇਟਫਾਰਮ ਤੇ, ਇਸੇ ਹੀ ਪ੍ਰੋਗਰਾਮ ਦੇ ਵਿੱਚ ਕਿ ਕਈ ਕਿਸਾਨਾਂ ਦੀਆਂ ਮੋਟਰਾਂ 24 ਘੰਟੇ ਚੱਲਦੀਆਂ। 24 ਘੰਟੇ ਚੱਲਣ ਵਾਲੀ ਮੋਟਰਾਂ ਦੀ ਗਿਣਤੀ 5000 ਦੇ ਕਰੀਬ ਹੈ। ਹੁਣ ਜੇ ਆਮ ਮਾਤੜ ਨੂੰ 8 ਘੰਟੇ ਬਿਜਲੀ ਮਿਲਦੀ ਹੈ, ਵੈਸੇ ਸੁਣਿਆ ਨਹੀਂ ਵੀ ਇਸ ਵਾਰੀ ਕਿਸੇ ਨੂੰ ਘੱਟ ਬਿਜਲੀ ਮਿਲੀ ਹੋਵੇ, ਚਲੋ ਕਈ ਇਲਾਕਿਆਂ ਦੇ ਵਿੱਚ ਹੋ ਜਾਂਦਾ, ਪਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਕਿਉਂਕਿ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਸੀ, ਤੇ ਇਸ ਕਰਕੇ ਦੂਜੇ ਇਲਾਕਿਆਂ ਦੇ ਵਿੱਚ ਬਿਜਲੀ ਦੀ ਕੋਈ ਜ਼ਿਆਦਾ ਦਿੱਕਤ ਮੋਟਰਾਂ ਵਾਲੀ ਦੀ ਨਹੀਂ ਆਈ, ਨਹੀਂ ਸੁਣੀ ਕਿਸਾਨਾਂ ਤੋਂ, ਬਿਜਲੀ ਤਕਰੀਬਨ ਪੂਰੀ ਮਿਲਦੀ ਰਹੀ। ਪਰ ਇੱਕ ਨੂੰ 8 ਘੰਟੇ ਤੇ ਇੱਕ ਨੂੰ 24 ਘੰਟੇ ਤੇ ਉਹ ਫ੍ਰੀ। ਤੇ ਇਹਦਾ ਦੂਜਾ ਵੱਡਾ ਕਿ ਉਹਨੇ ਪਾਣੀ ਤਾਂ ਹੇਠੋਂ ਹੀ ਖਿੱਚਣਾ ਨਾ, ਜਿਹੜੇ ਪਾਣੀ ਨੂੰ ਅਸੀਂ ਬਚਾਉਣ ਦੇ ਤਰਲੇ ਮਾਰ ਰਹੇ ਹਾਂ। ਸੋ ਇਸ ਤਰ੍ਹਾਂ ਦੀ ਜਦੋਂ ਕਾਣੀ ਵੰਡ ਪੈਂਦੀ ਹੈ, ਉਦੋਂ ਸਕੀਮਾਂ ਫੇਲ ਹੋ ਜਾਂਦੀਆਂ। ਉਦੋਂ ਅਸਲ ਲੋਕ ਜਿਹੜੇ ਇਹਨਾਂ ਸਕੀਮਾਂ ਦੇ ਹੱਕਦਾਰ ਹੁੰਦੇ ਆ, ਜਿਹੜੇ ਇਹਨਾਂ ਸਕੀਮਾਂ ਦੇ ਲਾਭਪਾਤਰੀ ਹੁੰਦੇ ਆ, ਉਹ ਨਹੀਂ ਰਹਿੰਦੇ। ਤੁਸੀਂ ਦੇਖੋ ਜਦੋਂ ਬਾਦਲ ਸਰਕਾਰ ਦੇ ਵਿੱਚ ਇੱਕ ਵਾਰੀ ਇੱਕ ਰਿਪੋਰਟ ਛਪੀ ਸੀ, ਕਹਿੰਦੇ ਕਿ ਡੇਅਰੀ ਵਿਭਾਗ ਦੇ ਜਿਹੜੇ ਲੋਨ ਆ, ਉਹਨਾਂ ਦੇ ਵਿੱਚੋਂ ਤਕਰੀਬਨ 60% ਲੋਨ ਲੰਬੀ ਹਲਕੇ ਦੇ ਵਿੱਚ ਹੀ ਹੋਏ। ਸਕੀਮ ਇਹ ਸੀਗੀ ਕਿ 1 ਲੱਖ ਰੁਪਈਆ ਇੱਕ ਮਾਤੜ ਕਿਸਾਨ ਨੂੰ, ਇੱਕ ਗਰੀਬ ਪਰਿਵਾਰ ਨੂੰ ਮਿਲਦਾ ਸੀਗਾ ਪਸ਼ੂ ਖਰੀਦਣ ਆਸਤੇ, ਦੁੱਧ ਵੇਚਣ ਆਸਤੇ, ਤੇ ਪਰ ਉਹ ਪਤਾ ਲੱਗਿਆ ਕਿ ਬਾਅਦ ਦੇ ਵਿੱਚ ਕਿਸੇ ਮਾਤੜ ਕਿਸਾਨ ਨੂੰ ਜਾਂ ਦੂਜੇ ਕਿਸੇ ਦਲਿਤ ਭਰਾ ਨੂੰ ਤਾਂ ਮਿਲਿਆ ਜਾਂ ਨਹੀਂ ਮਿਲਿਆ, ਪਰ ਇਸ ਸਕੀਮ ਦੇ ਵਿੱਚੋਂ 50% ਜਿਹੜੀ ਹਿੱਸੇਦਾਰੀ ਸੀਗੀ, 50% ਜਿਹੜੇ ਲਾਭਪਾਤਰੀ ਸੀਗੇ, ਉਹ ਇਕੱਲੇ ਲੰਬੀ ਹਲਕੇ ਦੇ ਵਿੱਚ ਸੀਗੇ। ਕਿਉਂਕਿ ਸਕੀਮ ਦੇ ਵਿੱਚ ਇੱਕ ਖਾਸ ਮੱਦ ਇਹ ਸੀਗੀ ਕਿ 1 ਲੱਖ ਰੁਪਈਆ ਲੈਣ ਆਸਤੇ ਤੁਹਾਨੂੰ ਬੈਂਕ ਦੇ ਵਿੱਚ ਕੋਈ ਪੈਲੀ ਗਹਿਣੇ ਕਰਨ ਦੀ ਲੋੜ ਨਹੀਂ ਸੀ। ਕੋਈ ਘਰ ਦੇ ਕਾਗਜ਼ਾਤ ਦੇਣ ਦੀ ਲੋੜ ਨਹੀਂ ਸੀ, ਕੋਈ ਮੋਟਰਸਾਈਕਲ, ਸਕੂਟਰ, ਟਰੈਕਟਰ ਦੇ ਕਾਗਜ਼ ਦੇਣ ਦੀ ਲੋੜ ਨਹੀਂ ਸੀ। ਤੁਸੀਂ ਬੈਂਕ ਜਾਓ, ਸਰਟੀਫਿਕੇਟ ਲੈ ਕੇ ਜਾਓ ਟ੍ਰੇਨਿੰਗ ਦਾ, ਤੇ ਤੁਹਾਨੂੰ ਬੈਂਕ 1 ਲੱਖ ਰੁਪਇਆ ਐਲੋਕੇਟ ਕਰ ਦਿੰਦਾ ਸੀ, ਤੇ ਜੇਕਰ ਬੀਬੀਆਂ ਉਸ ਲੋਨ ਵਾਸਤੇ ਅਪਲਾਈ ਕਰਦੀਆਂ ਸੀ ਤਾਂ ਉਹਨਾਂ ਦੇ ਵਿੱਚ 33% ਸਬਸਿਡੀ ਸੀ, 33,000 ਰੁਪਇਆ ਮਾਫ਼ ਸੀ। ਜੇਕਰ ਬੇਰੁਜ਼ਗਾਰ ਨੌਜਵਾਨ ਕਰਦਾ ਸੀ ਤਾਂ ਸ਼ਾਇਦ 25,000 ਰੁਪਇਆ ਮਾਫ਼ ਸੀ। ਹੁਣ ਪੰਜਾਬ ਸਰਕਾਰ ਨੇ ਤਾਂ ਸਕੀਮ ਤਾਂ ਚੰਗੀ ਬਣਾਈ ਸੀ, ਪਰ ਉਹ ਸਕੀਮ ਦੇ ਲਾਭਪਾਤਰੀ ਜਿਹੜੇ ਸੀਗੇ ਉਹ ਇੱਕ ਹਲਕੇ ਤੋਂ ਹੀ ਸੀਗੇ, ਕਿਉਂਕਿ ਉਹਨਾਂ ਦੀ ਪਹੁੰਚ ਸੀਗੀ ਉਹਨਾਂ ਟਾਈਮਾਂ ਦੇ ਵਿੱਚ। ਇਸ ਤਰ੍ਹਾਂ ਦੀ ਕਾਣੀ ਵੰਡ ਕਈ ਵਾਰੀ ਪੈ ਜਾਂਦੀ ਹੈ। ਕਾਂਗਰਸ ਸਰਕਾਰ ਜਦੋਂ ਨਵੀਂ-ਨਵੀਂ ਆਈ ਸੀ 2017 ਦੇ ਵਿੱਚ 2 ਲੱਖ ਪੈਨਸ਼ਨ ਲਾਭਪਾਤਰੀ ਜਾਅਲੀ ਸੀ। 2 ਲੱਖ ਪੈਨਸ਼ਨ ਲਾਭਪਾਤਰੀ ਜਾਅਲੀ ਸੀ। ਆਮ ਹੀ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਡੀਆਂ 62-62, 65-65 ਸਾਲ ਦੀਆਂ ਬੀਬੀਆਂ ਵਿਚਾਰੀਆਂ ਉਹ ਕਦੇ 3 ਪਹੀਏ ਦੇ ਵੀ ਟੈਂਪੂ ਦੇ ਉੱਤੇ ਚੜ੍ਹ ਕੇ ਸ਼ਹਿਰ ਨੂੰ ਜਾਂਦੀਆਂ, ਕਦੇ ਕਿਸੇ ਮੋਟਰਸਾਈਕਲ ਵਾਲੇ ਦੀ ਮਿਹਨਤ ਕਰਕੇ ਜਾਂਦੀਆਂ, ਕਦੇ ਕਿਵੇਂ, ਕਦੇ ਕਿਵੇਂ। ਉਹ ਲਮਕ-ਲਮਕ ਕੇ ਬੈਂਕਾਂ ਦੇ ਵਿੱਚ ਜਾਂਦੀਆਂ ਕਿ ਸਾਡੀ ਪੈਨਸ਼ਨ ਆਈ ਕਿ ਨਹੀਂ ਆਈ। ਕਈ ਵਾਰੀ ਉਹਨਾਂ ਨੂੰ ਘਰੇ ਪਟਵਾਰੀ ਦੱਸ ਜਾਂਦੇ ਆ ਜਾਂ ਕੋਈ ਹੋਰ ਕਿ ਭਾਈ ਤੁਹਾਡੀ ਪੈਨਸ਼ਨ ਲੱਗੀ ਹੋਈ ਨਹੀਂ। ਪਰ ਇੱਥੇ ਅਸੀਂ ਦੇਖਿਆ 42-42, 45-45 ਸਾਲ ਦੇ ਬੰਦੇ ਜਿਹੜੇ ਚੰਗੀ ਤਰ੍ਹਾਂ ਕੰਮ ਕਰਦੇ ਆ, ਘਰੋਂ ਵੀ ਚੰਗੇ, ਉਹਨਾਂ ਨੂੰ ਪੈਨਸ਼ਨ ਲੱਗੀ ਸੀ। ਸੋ ਹੁਣ ਇੱਥੇ ਤੁਸੀਂ ਕੀ ਕਹੋਗੇ ਕਿ ਸਰਕਾਰਾਂ ਮਾੜੀਆਂ? ਨਹੀਂ, ਜਦੋਂ ਜ਼ਮੀਨੀ ਪੱਧਰ ਤੇ ਕੁਝ ਲੋਕ ਮਾੜੇ ਹੁੰਦੇ ਆ ਕਈ ਵਾਰੀ, ਜਿਹੜੇ ਇਹਨਾਂ ਸਕੀਮਾਂ ਨੂੰ ਅਸਲ ਲਾਭਪਾਤਰੀ ਤੱਕ ਪਹੁੰਚਣ ਹੀ ਨਹੀਂ ਦਿੰਦੇ। ਇਸੇ ਕਰਕੇ ਹੁਣ ਬੇਸ਼ੱਕ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਰਫੇਸ ਸੀਡਰ ਤੁਸੀਂ ਖਰੀਦ ਲਓ, ਇਹਦੀ ਕੀਮਤ 80,000 ਰੁਪਏ ਹੈ। ਪਰ ਹੁਣ ਕੇਪੀ ਸਿਨਹਾ ਜਿਹੜੇ ਕਿ ਵਿਸ਼ੇਸ਼ ਮੁੱਖ ਸਕੱਤਰ ਨੇ, ਉਹ ਕਹਿੰਦੇ ਕਿ ਦਬਾਅ ਨਹੀਂ ਹੈ, ਸਿਫਾਰਿਸ਼ ਜ਼ਰੂਰ ਹੈ।
ਚੰਗੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਧਿਰਾਂ ਐਕਟਿਵ ਨੇ, ਚਾਹੇ ਉਹ ਖੱਬੇ ਪੱਖੀ ਨੇ, ਚਾਹੇ ਉਹ ਸੱਜੇ ਪੱਖੀ ਨੇ, ਕਿਸੇ ਵੀ ਪੱਖੀ ਨੇ, ਪਰ ਕਿਸਾਨ ਪੱਖੀ ਜ਼ਰੂਰ ਨੇ। ਕਿਸਾਨ ਦੇ ਲਈ ਆਵਾਜ਼ ਬੁਲੰਦ ਕਰ ਰਹੀਆਂ, ਮਜ਼ਦੂਰ ਪੱਖੀ ਕਈ ਯੂਨੀਅਨਾਂ ਚੱਲ ਰਹੀਆਂ ਨੇ। ਸੋ ਜੇਕਰ ਇੱਥੇ ਦੂਜੀਆਂ ਵਰਗਾਂ ਦੀ ਯੂਨੀਅਨ ਹੋ ਸਕਦੀ ਹੈ, ਜੇਕਰ ਉਦਯੋਗਪਤੀਆਂ ਦੀ ਲੌਬੀ ਹੋ ਸਕਦੀ ਹੈ, ਜੇਕਰ ਸ਼ੈਲਰ ਮਾਲਕਾਂ ਦੀ ਯੂਨੀਅਨ ਹੋ ਸਕਦੀ ਹੈ, ਤੇ ਕਿਸਾਨਾਂ ਦੀ ਵੀ ਕਿਉਂ ਨਹੀਂ ਹੋ ਸਕਦੀ? ਜ਼ਰੂਰ ਹੋ ਸਕਦੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਦੂਜੇ ਵਰਗਾਂ ਦੇ ਹੱਕ ਹਕੂਕ ਲਤਾੜੇ ਜਾਣ, ਅਸੀਂ ਇਹ ਕਹਿੰਦੇ ਕਿ ਸਾਰੇ ਵਰਗਾਂ ਨੂੰ ਹੱਕ ਮਿਲਣ। ਅਸੀਂ ਜਦੋਂ ਮਾਸਟਰਾਂ ਦੇ ਉੱਤੇ ਸਰਕਾਰਾਂ ਲਾਠੀਚਾਰਜ ਕਰਦੀਆਂ, ਆਪਾਂ ਉਦੋਂ ਵੀ ਨਿਖੇਧੀ ਕਰਦੇ, ਜਦੋਂ ਬੇਰੁਜ਼ਗਾਰਾਂ ਤੇ ਕਰਦੀਆਂ ਉਦੋਂ ਵੀ ਕਰਦੇ ਹਾਂ, ਤੇ ਜਦੋਂ ਕਿਸਾਨ ਕਿਸੇ ਗੱਲ ਨੂੰ ਲੈ ਕੇ ਧਰਨਾ ਲਾਉਂਦੇ ਆ, ਰੋਸ ਮੁਜ਼ਾਹਰਾ ਕਰਦੇ ਆ, ਮੋਰਚਾ ਲਾਉਂਦੇ ਆ, ਤੇ ਆਪਾਂ ਉਦੋਂ ਵੀ ਕਹਿੰਦੇ ਕਿ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਪਰ ਇਸ ਸਕੀਮ ਦੇ ਨਾਲ ਇਹ ਪਤਾ ਲੱਗ ਗਿਆ ਕਿ ਕੇਂਦਰ ਨੇ ਇਹਦੇ ਵਿੱਚ ਬਣਦਾ ਯੋਗਦਾਨ ਨਹੀਂ ਪਾਇਆ, ਜਿਹਦੇ ਕਰਕੇ ਇਹ ਸਕੀਮ ਹੁਣ ਪੰਜਾਬ ਸਰਕਾਰ ਨੂੰ ਇਹ ਯੋਜਨਾ ਸਕੀਮ ਕਿਸੇ ਤਣ ਪੱਤਣ ਨਹੀਂ ਲੱਗ ਸਕੀ, ਕਿਉਂਕਿ ਕੇਂਦਰ ਨੇ ਇਹਦੇ ਵਿੱਚ ਹਿੱਸੇਦਾਰੀ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਤੇ ਜਦੋਂ ਧੂੰਆਂ ਦਿੱਲੀ ਜਾਂਦਾ ਹੈ, ਉਦੋਂ ਸਾਰਿਆਂ ਦੇ ਅੱਖਾਂ ਦੇ ਵਿੱਚ ਹੀ ਪੈਂਦਾ। ਸੱਤਾਧਾਰੀ ਜਿਹੜੇ ਹੋਣ ਉਹਨਾਂ ਦੇ 'ਚ ਨਹੀਂ ਪੈਂਦਾ, ਜੇ ਕਾਂਗਰਸੀ ਹੈ ਤਾਂ ਕਾਂਗਰਸੀਆਂ ਦੇ ਨਹੀਂ ਪੈਂਦਾ, ਜੇਕਰ ਅਕਾਲੀ ਦਲ ਵਾਲੇ ਤਾਂ ਉਹਨਾਂ ਦੀ ਦਿੱਲੀ ਇਕਾਈ ਨਹੀਂ ਦੇ ਅੱਖਾਂ ਦੇ ਵਿੱਚ ਨਹੀਂ ਪੈਂਦਾ, ਜੇਕਰ ਹੁਣ ਆਮ ਆਦਮੀ ਪਾਰਟੀ ਵਾਲੇ ਤੇ ਇਹਨਾਂ ਦੇ ਲੀਡਰਾਂ 'ਚ ਨਹੀਂ ਪੈਣਾ ਅੱਖਾਂ ਦੇ ਵਿੱਚ, ਪਰ ਦੂਜੀਆਂ ਵਿਰੋਧੀ ਪਾਰਟੀਆਂ ਦੇ ਜ਼ਰੂਰ ਅੱਖਾਂ ਦੇ ਵਿੱਚ ਪੈਂਦਾ। ਸੋ ਇਹ ਸਮਝੌਤਾ ਦੇ ਵਿੱਚ ਚੁੱਕੇ ਜਾਣ ਵਾਲੇ ਕਦਮ ਹੈ, ਨਾ ਕਿਸਾਨ ਦੇ ਵੱਸ ਆ, ਨਾ ਇਕੱਲੇ ਪੰਜਾਬ ਸਰਕਾਰ ਦੇ ਵੱਸ ਆ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਹੋਏਗੀ ਟਰੱਕਿੰਗ ਦੇ ਬਾਰੇ। ਟਰੱਕਿੰਗ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੈ ਜਾਂ ਤੁਸੀਂ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆ, ਤਾਂ ਪੰਜਾਬੀ ਰੇਡੀਓ ਯੂਐਸਏ ਦਾ ਸਟੂਡੀਓ ਦਾ ਨੰਬਰ ਹੈ 408 272 5200। ਇਸ ਤੇ ਤੁਸੀਂ ਕਾਲ ਕਰ ਸਕਦੇ ਆ। ਕੋਸ਼ਿਸ਼ ਕਰਿਓ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜੁੜ ਕੇ ਇਸ ਬਾਬਤ ਜਾਣਕਾਰੀਆਂ, ਇਨਫੋਰਮੇਸ਼ਨ ਜਿਹੜੀਆਂ ਵੀ ਤੁਸੀਂ ਸਾਂਝੀਆਂ ਕਰਨੀਆਂ ਜਾਂ ਤੁਹਾਡੇ ਮਨ ਦੇ ਵਿੱਚ ਸਵਾਲ ਆ, ਤਾਂ ਤੁਸੀਂ ਉਹ ਸਾਂਝੇ ਕਰ ਸਕਦੇ ਹੋ। ਮੈਨੂੰ ਪ੍ਰਵੀਨ ਸ਼ਰਮਾ ਨੇ ਸੀ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।